ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ। ਇਹਨੂੰ ਆਖਦੇ ਇਸ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਫੇਸਬੁੱਕ 'ਤੇ ਸਰੋਤੇ ਜਿਹੜੇ ਦੇਖ ਰਹੇ ਅਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 15 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਕੀ ਕੁਛ ਅਮਰੀਕਾ ਭਰ ਦੇ ਵਿੱਚ ਚੱਲ ਰਿਹਾ ਆ। ਅਤੇ ਆ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਧੰਨਵਾਦ ਕਰਦੇ ਰਹੀਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ, ਰਮਿੰਦਰ ਬਸਰਾ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੈਕਿੰਗ ਵਾਲੇ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਬੈਂਕਟ ਹਾਲ ਨੇ, 200 ਤੋਂ 1200 ਜਣਿਆਂ ਦੀ ਕਪੈਸਿਟੀ ਦੇ ਹਾਲ ਨੇ। ਇੱਕ ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਸਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਇਹਨਾਂ ਦੇ ਨਾਲ ਤੁਸੀਂ ਆਪਣੀ ਜਿਹੜੀ ਪਾਰਟੀ ਬੁੱਕ ਕਰਨ ਦੇ ਲਈ ਕਾਲ ਕਰੋ ਕਮਲ ਹੁਣਾਂ ਨੂੰ 7074747003 ਦੇ ਉੱਤੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਆਈਏ ਸਭ ਤੋਂ ਪਹਿਲੀ ਖਬਰ ਵੱਲ। ਜਿਸ ਤਰ੍ਹਾਂ ਸਰੋਤਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਜੰਗਲੀ ਅੱਗਾਂ ਲੱਗੀਆਂ ਆ, ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਪੂਰੇ ਦੇ ਪੂਰੇ ਟਾਊਨ ਜਿਹੜੇ ਆ ਉਹ ਸੜ ਕੇ ਸਵਾਹ ਹੋ ਗਏ ਹੈਗੇ ਆ। ਹੁਣ ਜੇ ਗੱਲ ਕਰਦੇ ਜਾਈਏ, ਜਿਹੜੀ ਵਿਊਟ ਕਾਊਂਟੀ ਦੇ ਵਿੱਚ ਅੱਗ ਲੱਗੀ ਆ, ਪੈਰਾਡਾਈਜ਼ ਟਾਊਨ ਜਿਹੜਾ ਆ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਅਤੇ ਹੁਣ ਮਿਸਿੰਗ ਲੋਕ ਜਿਹੜੇ ਹੈਗੇ, ਗੁਆਚੇ ਹੋਏ ਆ, ਉਹਨਾਂ ਦੀ 300 ਲੋਕਾਂ ਦੀ ਜਿਹੜੀ ਲਿਸਟ ਆ ਉਹ ਜਾਰੀ ਕੀਤੀ ਗਈ ਆ। ਅੱਜ ਤੱਕ 56 ਲੋਕ ਜਿਹੜੇ ਕਨਫਰਮ ਡੈਡ ਕਰ ਦਿੱਤੇ ਗਏ ਆ, ਕਨਫਰਮਡ ਆ, ਜਿਹੜੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਕੈਂਪ ਫਾਇਰ ਦੇ ਵਿੱਚ। ਅਤੇ ਕੈਲੀਫੋਰਨੀਆ ਦੀ ਹਿਸਟਰੀ 'ਤੇ ਸਭ ਤੋਂ ਡੈਡਲੀਐਸਟ ਵਾਈਲਡ ਫਾਇਰ ਹੈਗੀ ਆ। 1,38,000 ਏਕੜ ਸੜ ਕੇ ਸਵਾਹ ਹੋ ਚੁੱਕੇ ਆ, ਜੋ ਕਿ 215 ਸਕੁਅਰ ਮਾਈਲ ਬਣਦਾ ਪਏ। 215 ਸਕੁਅਰ ਮਾਈਲ ਕਿੱਡਾ ਵੱਡਾ ਏਰੀਆ ਹੈਗਾ ਆ। ਇਸੇ ਤਰ੍ਹਾਂ 3 ਲੋਕ ਜਿਹੜੇ ਆ ਵੂਲਸੇ ਫਾਇਰ ਦੇ ਵਿੱਚ ਮਾਰੇ ਗਏ ਆ। ਜੇ ਕੈਂਪ ਫਾਇਰ ਦੀ ਗੱਲ ਕਰਦੇ ਜਾਈਏ, ਸਿਰਫ ਹੁਣ ਤੱਕ ਜਿਹੜੀ ਆ 35% ਉਹ ਕੰਟੇਨ ਕੀਤੀ ਗਈ ਆ। ਅਤੇ ਅੱਜ ਤੱਕ 8650 ਘਰ ਇਸ ਅੱਗ ਦੀ ਭੇਟ ਚੜ੍ਹ ਚੁੱਕੇ ਹੈਗੇ ਆ। ਅਤੇ 5400 ਦੇ ਕਰੀਬ ਪਰਸਨਲ ਜਿਹੜੇ ਆ ਫਾਇਰ ਫਾਈਟਰਸ ਉਹ ਕੰਮ ਕਰ ਰਹੇ ਆ। 620 ਇੰਜਨਸ, ਟਰੱਕ ਜਿਹੜੇ ਫਾਇਰ ਦੇ ਹੁੰਦੇ ਆ, 24 ਹੈਲੀਕਾਪਟਰ ਜਿਹੜੇ ਇਹਦੇ 'ਤੇ ਕੰਮ ਕਰ ਰਹੇ ਆ। ਅਤੇ ਜਿਹੜੀਆਂ ਅਥਾਰਟੀਜ਼ ਆ ਉਹ ਕਹਿੰਦੇ ਆ ਵੀ ਨਵੰਬਰ 30 ਤੱਕ ਸਾਨੂੰ ਆਸ ਆ ਵੀ ਅਸੀਂ ਇਸ ਅੱਗ ਨੂੰ ਕਾਬੂ ਕਰ ਲਵਾਂਗੇ। 26,000 ਰੈਜ਼ੀਡੈਂਟਸ ਦਾ ਇਹ ਟਾਊਨ ਸੀ। ਬਹੁਤ ਹੀ ਸੋਹਣਾ, ਕਹਿੰਦੇ ਬਿਊਟੀਫੁਲ ਫੋਟੇਲਸ ਆਫ ਸਿਆਰਾ ਨਵਾਡਾ ਮਾਊਂਟੇਨਸ 'ਚ ਜਿਹੜਾ ਪੈਰਾਡਾਈਜ਼ ਆ ਇੱਕ ਤਰ੍ਹਾਂ ਦੇ ਨਾਲ ਸੜ ਕੇ ਸਵਾਹ ਹੋ ਗਿਆ। ਅਤੇ 50 ਦੇ ਕਰੀਬ ਨੈਸ਼ਨਲ ਗਾਰਡ ਅਤੇ 300 ਦੇ ਕਰੀਬ ਸਰਚ ਐਂਡ ਰੈਸਕਿਊ ਪਰਸਨਲ ਜਿਹੜੇ ਆ ਉਹ ਕੰਮ ਕਰ ਰਹੇ ਆ। ਹੁਣ ਹਿਊਮਨ ਰਿਮੇਨਸ ਜਿਹੜੇ ਲੋਕਾਂ ਦੇ ਆਸਤਾ, ਲੋਕਾਂ ਨੂੰ ਲੱਭਣ ਦੇ ਲਈ ਉਹਦੇ 'ਤੇ ਜਿਹੜਾ ਵਰਕ ਕਰ ਰਹੇ ਆ। ਇਸੇ ਤਰ੍ਹਾਂ ਜੇ ਦੱਸਦੀ ਜਾਈਏ, ਵੂਲਸੇ ਫਾਇਰ ਜਿਹੜੀ ਕਿ 500 ਮੀਲ ਕੈਂਪ ਫਾਇਰ ਤੋਂ ਦੂਰ ਵੈਂਚਰਾ ਅਤੇ ਲਾਸ ਐਂਜਲਸ ਕਾਊਂਟੀਜ਼ ਦੇ ਵਿੱਚ ਆ, ਉੱਥੇ ਹੁਣ ਤੱਕ 3 ਲੋਕ ਮਾਰੇ ਜਾ ਚੁੱਕੇ ਆ। 98,362 ਏਕੜ ਜਿਹੜੇ ਆ ਉਹ ਸੜ ਕੇ ਸਵਾਹ ਹੋ ਗਏ। 154 ਸਕੁਅਰ ਮਾਈਲਸ ਇਹ ਏਰੀਆ ਬਣਦਾ ਹੈਗਾ ਆ। ਅਤੇ 504 ਸਟਰਕਚਰਸ ਜਿਹੜੀਆਂ ਆ ਇੱਥੇ ਸੜ ਕੇ ਸਵਾਹ ਹੋ ਗਈਆਂ ਆ। 57,000 ਜਿਹੜੀ ਆ ਉਹਨਾਂ ਨੂੰ ਪੂਰੀ ਤਰ੍ਹਾਂ ਜਿੱਦਾਂ ਖਤਰੇ ਦੇ ਵਿੱਚ ਹੈਗੀਆਂ। ਇੱਥੇ 3700 ਦੇ ਕਰੀਬ ਫਾਇਰ ਫਾਈਟਰ ਕੰਮ ਕਰ ਰਹੇ ਆ। 575 ਦੇ ਕਰੀਬ ਫਾਇਰ ਇੰਜਨਸ ਜਿਹੜੇ ਕੰਮ ਕਰ ਰਹੇ ਹੈਗੇ ਆ। ਹਿੱਲ ਫਾਇਰ ਜਿਹੜੀ ਆ ਵੈਂਚਰਾ ਕਾਊਂਟੀ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਉਹ 4531 ਏਕੜ ਉੱਤੇ ਸੜ ਕੇ ਸਵਾਹ ਹੋਏ ਆ। ਅਤੇ 96% ਜਿਹੜੀ ਆ ਉਹ ਕੰਟੇਨਡ ਹੋਈ ਆ। ਜੀ ਬਿਲਕੁਲ। ਸੋ ਕਾਫੀ ਅੱਗਾਂ ਦੇ ਨਾਲ ਜਿਹੜਾ ਕੋਹਰਾਮ ਇਸ ਟਾਈਮ ਮਚਿਆ ਹੋਇਆ ਆ। ਸੋ ਜਿੱਦਾਂ ਦੱਸਿਆ ਆ ਵੀ ਕਾਫੀ ਜ਼ਿਆਦਾ ਲੋਕ ਜਿਹੜੇ ਇਸ ਦੇ ਵਿੱਚ ਮਾਰੇ ਜਾ ਚੁੱਕੇ ਆ। ਹੁਣ ਤੱਕ ਦੀ ਸਭ ਤੋਂ ਭਿਆਨਕ
ਅੱਗ ਜਿਹੜੀ ਹੈ ਬਣ ਚੁੱਕੀ ਆ। ਅਤੇ ਨਾਲ ਹੀ ਜੇ ਆਪਾਂ ਇਸ ਦੇ ਬਾਰੇ ਗੱਲਬਾਤ ਕਰਦੇ ਜਾਈਏ, ਕਹਿੰਦੇ ਵੀ ਇਹ ਹੁਣ ਜਿਹੜੀ ਫਾਇਰ ਤਾਂ ਜਿਹੜੀ ਲੱਗੀ ਆ ਉਹ ਹੈਗੀ ਆ, ਅਤੇ ਕਹਿੰਦੇ PG&E ਬਹੁਤ ਵਾਰੀ ਅਜਿਹੀਆਂ ਕਈ ਜਿਹੜੀਆਂ ਫਾਇਰਸ ਲੱਗਦੀਆਂ ਆ ਉਸ ਦੇ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਕਹਿ ਲਓ ਵੀ ਅਣਗਹਿਲੀ ਜਾਂ ਕੋਈ ਨਾ ਕੋਈ ਉਹਨਾਂ ਦਾ ਕਾਰਨ ਰਹਿੰਦਾ ਆ। ਅਤੇ ਕਹਿੰਦੇ ਜੇ ਕੈਂਪ ਫਾਇਰ ਦੇ ਵਿੱਚ ਇਹ ਪਤਾ ਲੱਗਦਾ ਆ ਵੀ ਹਾਂ ਇਹਨਾਂ ਦੇ ਕਰਕੇ ਇਹ ਜਿਹੜੀ ਅੱਗ ਲੱਗੀ ਸੀ, ਜਿਸ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਆ ਜਾਨੀ ਨੁਕਸਾਨ ਜਿਹੜਾ ਆਲਰੇਡੀ ਹੋ ਚੁੱਕਾ ਆ, ਟਾਊਨ ਜਿਹੜੇ ਆ ਉਹ ਆਲਰੇਡੀ ਸੜ ਚੁੱਕੇ ਆ, ਤਾਂ ਕਾਫੀ ਵੱਡੀ ਜਿਹੜੀ ਇਹ ਪ੍ਰੋਬਲਮ ਆ ਉਸ ਦੇ ਵਿੱਚ PG&E ਵਾਲੇ ਫਸ ਸਕਦੇ ਆ। ਬਿਲੀਅਨਸ ਆਫ ਡਾਲਰ ਦੇ ਵਿੱਚ ਮੈਨੂੰ ਲੱਗਦਾ ਇਹਨਾਂ ਦੇ ਉੱਤੇ ਫਿਰ ਜਿਹੜੇ ਫਾਈਨ ਜਾਂ ਸੈਟਲਮੈਂਟਸ ਜਿਹੜੇ ਆ ਉੱਧਰਲੇ ਪਾਸੇ ਜਿਹੜੀ ਆ ਉਹ ਹੋ ਸਕਦੀ ਆ। ਸੋ 8 ਨਵੰਬਰ ਨੂੰ ਕਹਿੰਦੇ ਆ PG&E ਨੇ ਜਿਹੜਾ ਦੱਸਿਆ ਸੀਗਾ ਵੀ ਉਹਨਾਂ ਨੇ ਉੱਥੇ ਆਊਟੇਜ ਜਿਹੜੀ ਆ ਟਰਾਂਸਮਿਸ਼ਨ ਲਾਈਨ ਬਿਊਟ ਕਾਊਂਟੀ ਦੇ ਵਿੱਚ ਉਹਨਾਂ ਨੇ ਐਕਸਪੀਰੀਅੰਸ ਜਿਹੜੀ ਆ ਉਹ ਕੀਤੀ ਸੀ। ਇਹ ਕਹਿੰਦੇ ਆ ਟਾਈਮਲਾਈਨ ਉਸ ਹਿਸਾਬ ਨਾਲ ਮੈਚ ਕਰ ਰਹੀ ਆ ਵੀ ਜਦੋਂ ਇਹ ਕੈਂਪ ਫਾਇਰ ਸਟਾਰਟ ਹੋਈ ਆ ਉਸ ਤੋਂ 15 ਮਿੰਟ ਪਹਿਲਾਂ ਜਿਹੜੀ ਆ ਇਹ ਇਹਨਾਂ ਦੀ ਆਊਟੇਜ ਹੋਈ ਸੀ। ਕਿਸ ਕਰਕੇ ਆਊਟੇਜ ਹੋਈ ਸੀ, ਕੀ ਹੋਊਗਾ, ਹੁਣ ਤਾਂ ਪਹਿਲੋਂ ਅੱਗ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾਏ ਜਾਣ ਤੋਂ ਬਾਅਦ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਨਾਲ ਦੇ ਨਾਲ ਜਿਹੜੀ ਚੱਲੀ ਆ, ਜਿੱਥੋਂ ਸਟਾਰਟ ਜਿਹੜੀ ਆ ਉਹ ਅੱਗ ਹੋਈ ਹੁੰਦੀ ਆ। ਸੋ ਦੇਖਦੇ ਹਾਂ ਕੀ ਹੁੰਦਾ ਆ। PG&E ਪਹਿਲੋਂ ਵੀ ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਕਈ ਇਹਦੀ ਜਿਹੜੀਆਂ ਵਾਈਲਡ ਫਾਇਰਸ ਦੇ ਵਿੱਚ ਲਾਇਬਲ ਜਿਹੜਾ ਬਣਿਆ ਆ, ਅਤੇ ਉਸ ਦੇ ਵਿੱਚ ਕਹਿੰਦੇ 1 ਅਗਸਤ 2018 ਤੋਂ ਲੈ ਕੇ ਆਲਰੇਡੀ ਜਿਹੜੀ ਆ ਇਹਨਾਂ ਨੇ ਜਿਹੜੀ ਫਾਈਲਿੰਗ ਜਿਹੜੀ ਉਸ ਦੇ ਵਿੱਚ ਕੀਤੀ ਆ ਵੀ ਤਕਰੀਬਨ $1.5 ਬਿਲੀਅਨ ਤੱਕ ਦੀ ਜਿਹੜੀ ਉਹਨਾਂ ਨੇ ਆਪਣੀ ਰੀਸੈਂਟਲੀ ਉਹਨਾਂ ਨੇ ਇੰਸ਼ੋਰੈਂਸ ਲਾਇਬਿਲਿਟੀ ਜਿਹੜੀ ਉਹ ਆਪਣੀ ਰੀਨਿਊ ਜਿਹੜੀ ਉਹ ਕਰਵਾਈ ਸੀ, ਜਿਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਵਾਰੀ ਜਿਹੜੇ ਡੈਮੇਜਸ ਦੇ ਜਿਹੜੇ ਇੱਦਾਂ ਉਹਨਾਂ ਨੂੰ ਦੇਣੇ ਪਏ ਨੇ। ਸੋ ਜੇ ਦੇਖਿਆ ਜਾਵੇ ਹੁਣ ਵਾਲਾ ਜਿਹੜਾ ਨੁਕਸਾਨ ਹੋਇਆ ਆ ਉਹ ਕਹਿੰਦੇ $6.8 ਬਿਲੀਅਨ ਦਾ ਹੋਊਗਾ। ਸੋ ਉਹਦੇ 'ਚ ਕੀ ਆ ਵੀ PG&E ਦੀ ਬਹੁਤ ਬੁਰੀ ਪੋਜੀਸ਼ਨ ਹੋਊਗੀ, ਅਤੇ ਉਹਨਾਂ ਨੇ ਜਿਹੜੇ ਕ੍ਰੈਡਿਟ ਲਾਈਨ ਵੀ ਕੋਈ ਲਈ ਹੋਆ $3.46 ਬਿਲੀਅਨ ਦੀ ਉਹ ਵੀ ਯੂਜ਼ ਹੋ ਜਾਏਗੀ, ਅਤੇ ਆਲਰੇਡੀ ਜਿਹੜੇ PG&E ਦਾ ਜਿਹੜਾ ਸਟਾਕ ਆ ਉਹ 30% ਡਿੱਗ ਪਿਆ ਆ। ਸੋ ਅਲਟੀਮੇਟਲੀ ਮੈਨੂੰ ਲੱਗਦਾ ਕਹਿੰਦੇ ਵੀ ਸਟੇਟ ਨੂੰ ਉਹਨਾਂ ਨੂੰ ਵੇਲ ਆਊਟ ਕਰਨਾ ਪਏਗਾ। ਪਿਛਲੀ ਵਾਰੀ ਵੀ ਗਵਰਨਰ ਜੈਰੀ ਬਰਾਊਨ ਨੇ ਇੱਕ ਬਿੱਲ ਸਾਈਨ ਕੀਤਾ ਸੀ ਸਤੰਬਰ ਦੇ ਵਿੱਚ, ਜਿਹਦੇ ਵਿੱਚ PG&E ਨੇ ਬੌਂਡਸ ਇਸ਼ੂ ਕੀਤੇ ਸੀਗੇ ਸਰਚਾਰਜ ਕਰਕੇ ਯੂਟਿਲਿਟੀ ਕਸਟਮਰਾਂ ਤੋਂ। ਸੋ PG&E ਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਆ ਉਹ ਬਹੁਤ ਮਾੜੀ ਹੋਊਗੀ, ਕਿਉਂਕਿ ਆਲਰੇਡੀ PG&E ਨੂੰ ਜਿਹੜਾ ਲਾ ਸੂਟ ਉਹਦੇ 'ਤੇ ਫਾਈਲ ਕਰ ਦਿੱਤਾ ਗਿਆ ਆ। ਸੋ ਇਹਦੇ ਨਾਲ ਕੀ ਹੋਊਗਾ, ਅਲਟੀਮੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰੇਟਸ ਆ ਲੋਕਾਂ ਦੇ ਉਹ ਵੀ ਉੱਪਰ ਜਾਣਗੇ ਮੈਨੂੰ ਲੱਗਦਾ। ਜੀ ਬਿਲਕੁਲ, ਗਲਤੀ ਉਹ ਕਰਨ ਅਤੇ ਜਿਹੜਾ ਹਰਜਾਨਾ ਆ ਸਾਰੇ ਜਿਹੜੇ ਵਰਤਦੇ ਨੇ ਪੂਰੇ ਕੈਲੀਫੋਰਨੀਆ ਵਿੱਚ PG&E ਨੂੰ, ਉਹਨਾਂ ਨੂੰ ਜਿਹੜਾ ਭਰਨਾ ਪਊਗਾ। ਪ੍ਰੋਪੋਜੀਸ਼ਨ ਦੇ ਉੱਤੇ ਹੁੰਦਾ ਅਤੇ ਉਦੋਂ ਦਾ ਲੋਕਾਂ ਦੇ ਨਾ ਕਰਨ ਦਾ ਮੌਕਾ ਹੁੰਦਾ। ਇਹਦੇ ਵਿੱਚ ਕਿੱਦਾਂ ਜਿਹੜੇ ਆ ਉਹ ਕਰਨਗੇ, ਇਹ ਦੇਖਣ ਵਾਲੀ ਗੱਲ ਹੋਊਗੀ। ਸਭ ਨੂੰ ਪਤਾ ਜਦੋਂ ਰਿਸੈਸ਼ਨ ਆਇਆ ਸੀ, ਜਿਹੜੀਆਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਜਿਹੜੀਆਂ ਆ ਉਹ ਡੁੱਬ ਗਈਆਂ ਸੀ, ਉਦੋਂ ਸਰਕਾਰਾਂ ਨੇ ਇਕੱਲੀਆਂ ਉਹ ਹੀ ਨਹੀਂ ਬੈਂਕਾਂ ਨੂੰ ਵੀ ਜਿਹੜਾ ਬੇਲ ਆਊਟ ਹੈ ਉਸ ਟਾਈਮ ਦੇ ਉੱਤੇ ਉਦੋਂ ਕੀਤਾ ਸੀਗਾ। ਸੋ ਕਈ ਤਰੀਕੇ ਦੇ ਜਿਹੜੇ ਲਾ ਸੂਟ ਆ ਇਹਨਾਂ ਉੱਤੇ ਜਿਹੜੇ ਆ ਉਹ ਫਾਈਲ ਇਹਨਾਂ ਨੂੰ ਕਰਨੇ ਪੈਣਗੇ। ਅਤੇ ਸੋ ਦੇਖਦੇ ਹਾਂ ਵੀ ਕਹਿੰਦੇ ਵੀ ਸਿਮਿਲਰ ਬੌਂਡਸ ਜਿਹੜੇ ਆ ਕਹਿੰਦੇ ਦੁਬਾਰਾ ਇਸ਼ੂ ਕੀਤੇ ਜਾ ਸਕਦੇ ਆ, ਪਰ ਗਰੰਟੀ ਜਿਹੜੀ ਇਸ ਦੇ ਵਿੱਚ ਕੋਈ ਹੈ ਨਹੀਂ ਆ। PG&E ਦੇ ਕਹਿੰਦੇ ਬਹੁਤ ਵਾਰੀ ਜਿਹੜੇ ਫਾਲਟੀ ਜਿਹੜਾ ਇਕਵਿਪਮੈਂਟ ਦੇ ਕਰਕੇ ਜਿਹੜੀਆਂ ਅੱਗਾਂ ਆ ਉਹ ਲੱਗਦੀਆਂ ਰਹੀਆਂ ਨੇ। ਸੋ ਜੇ ਇਸ ਵਾਰੀ ਵੀ ਇਹਨਾਂ ਦਾ ਕਿਸੇ ਤਰੀਕੇ ਦਾ ਜੇ ਇਨਵੈਸਟੀਗੇਸ਼ਨ 'ਚ ਪਤਾ ਲੱਗਦਾ ਆ ਤਾਂ ਸਮਝੋ ਵੀ ਇਹਨਾਂ ਦਾ ਪਾਣੀ ਤਾਂ ਜਿਹੜਾ ਛਲਕੂਗਾ ਹੀ ਛਲਕੂਗਾ। ਕਾਫੀ ਜ਼ਿਆਦਾ ਵੱਡੀ ਜਿਹੜੀ ਪ੍ਰੋਬਲਮ ਆ, ਸੰਕਟ ਜਿਹੜਾ ਆ ਉਹ ਹੋਊਗਾ। ਜਿੱਦਾਂ ਤੁਸੀਂ ਦੱਸਿਆ ਵੀ ਤਕਰੀਬਨ $7 ਬਿਲੀਅਨ ਦਾ ਤਾਂ ਜਿਹੜਾ ਇਹ ਮਾਲੀ ਨੁਕਸਾਨ ਹੀ ਜਿਹੜਾ ਉਹ ਕਰਾਰ ਦੇ ਰਹੇ ਆ ਵੀ ਇਸਦੇ ਕਰਕੇ ਇੰਨਾ ਜਿਹੜਾ ਹੋ ਸਕਦਾ ਆ, ਅਤੇ ਜਿਹੜੇ ਲੋਕਾਂ ਦੀਆਂ ਜਾਨਾਂ ਗਈਆਂ ਆ ਉਹ ਜਿਹੜੀਆਂ ਆ ਕਹਿ ਸਕਦੇ ਆ ਵੀ ਉਸ ਦੀ ਕੋਈ ਕੀਮਤ ਨਹੀਂ ਹੈਗੀ। ਉਹਨਾਂ ਪਰਿਵਾਰਾਂ ਨੂੰ ਜਿਹੜਾ ਉਹ ਪੁੱਛ ਕੇ ਦੇਖਣ, ਅਤੇ ਆਈ ਥਿੰਕ ਬਹੁਤ ਵਾਰੀ ਇਹਨਾਂ ਨੂੰ ਜਿਹੜਾ ਆ ਸਲੈਪ ਔਨ ਦਾ ਰਿਸਟ ਕਰਕੇ ਜਿਹੜਾ ਬਚਦੇ ਰਹੇ ਨੇ PG&E ਨੂੰ। ਅਤੇ ਜਿੰਨੀਆਂ ਵੀ ਯੂਟਿਲਿਟੀ ਕੰਪਨੀਜ਼ ਆ ਉਹਨਾਂ ਦੇ ਉੱਤੇ ਜਿਹੜੀਆਂ ਥੋੜ੍ਹੀਆਂ ਹੋਰ ਸਖਤੀਆਂ ਜਿਹੜੀਆਂ ਜ਼ਰੂਰ ਚਾਹੀਦੀਆਂ ਨੇ ਵੀ ਜਦੋਂ ਵੀ ਕੋਈ ਅਜਿਹਾ ਕੁਛ ਹੁੰਦਾ ਆ। ਜੀ,
ਤੇ ਜਿਹੜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਫਲੋਰੀਡਾ ਦੇ ਵਿੱਚ ਇਲੈਕਸ਼ਨ ਜਿਹੜੀ ਹੋ ਰਹੀ ਹੈਗੀ ਆ, ਇਲੈਕਸ਼ਨ ਹੋਈ ਆ, ਉਹਦੀ ਕਾਊਂਟ ਜਿਹੜੀ ਚੱਲ ਰਹੀ ਹੈਗੀ ਆ। ਬਿਲਕੁਲ। ਸੋ ਰੀਕਾਊਂਟ ਦਾ ਜਿਹੜਾ ਸਾਗਾ ਆ ਕਹਿੰਦੇ ਉੱਥੇ ਪੂਰਾ ਚੱਲ ਰਿਹਾ, ਪੂਰਾ ਡਰਾਮਾ ਜਿਹੜਾ ਉੱਥੇ ਹੋ ਰਿਹਾ ਆ। ਇੱਕ ਜਿਹੜੀ ਕਾਊਂਟੀ ਵਾਲੇ ਆ ਉਹ ਕਹਿ ਰਹੇ ਆ ਵੀ ਸਾਡੇ ਕੋਲ ਭਾਈ ਗਿਣੀਆਂ ਨਹੀਂ ਜਾਣੀਆਂ ਟਾਈਮ ਦੇ ਨਾਲ, ਸਾਡਾ ਪਤਾ ਨਹੀਂ ਕੀ ਬਣਨਾ ਆ। 66 ਕਾਊਂਟੀਆਂ ਤਾਂ ਕਹਿ ਰਹੀਆਂ ਨੇ ਵੀ ਅਸੀਂ ਜਿਹੜਾ ਕਰ ਲਾਂਗੇ, ਪਰ ਇੱਕ ਜਿਹੜੀ ਕਾਊਂਟੀ ਆ ਉਹ ਕਹਿ ਰਹੀ ਆ ਵੀ ਸਾਡੇ ਕੋਲ ਸ਼ਾਇਦ ਜਿਹੜੀਆਂ ਮਸ਼ੀਨ ਆਟੋਮੈਟਿਕ ਮਸ਼ੀਨ ਰੀਕਾਊਂਟ ਆ ਉਹ ਜਿਹੜੀ ਆ ਸਬਮਿਟ ਜਿਹੜੀ ਆ ਉਹ ਨਾ ਹੋ ਸਕੇ। ਇਹਦੇ ਵਿੱਚ ਬਰੋਵਰਡ ਕਾਊਂਟੀ ਨਹੀਂ ਹੈਗੀ ਜਿਹੜੀ ਅਕਸਰ ਜਿਹੜੀ ਵਿਵਾਦਾਂ ਦੇ ਵਿੱਚ ਜਿਹੜੀ ਘਿਰੀ ਰਹਿੰਦੀ ਆ। ਸੋ ਹੁਣ ਇਹਦੇ ਕਰਕੇ ਬੜੀ ਕੰਪਲੀਕੇਸ਼ਨ ਹਰਜੋਤ ਸਿੰਘ ਜੀ ਜਿਹੜੀ ਉਹ ਬਣੀ ਪਈ ਆ। ਸੋ 6ਵਾਂ ਦਿਨ ਜਿਹੜਾ ਰੀਕਾਊਂਟ ਦਾ ਜਿਹੜਾ ਉਹ ਚੱਲ ਰਿਹਾ ਆ, ਜਿਸ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਹੋ ਰਿਹਾ ਲਾ ਸੂਟ ਤੇ ਲਾ ਸੂਟ, ਕੋਈ ਇੱਧਰੋਂ ਕਰੀ ਜਾਂਦੇ ਆ, ਕੋਈ ਉੱਧਰੋਂ ਕਰੀ ਜਾਂਦੇ ਆ। ਉੱਥੇ ਪਤਾ ਨਹੀਂ ਲੱਗਣ ਦਿਆ ਵੀ ਕਿਹੜੀ ਗੱਲ ਦੇ ਉੱਤੇ ਜਿਹੜਾ ਲਾ ਸੂਟ ਇਸ ਟਾਈਮ ਜਿਹੜੇ ਉੱਧਰ ਚੱਲ ਰਹੇ ਆ। ਕਿਤੇ ਰਿਕ ਸਕਾਟ ਹੋਣੀ ਲੱਗੇ ਆ, ਕਿਤੇ ਡੀ ਸੈਂਟਸ ਜਿਹੜੇ ਲੱਗੇ ਆ। ਸੋ ਜਾਰਜੀਆ ਵਾਲੇ ਵੀ ਆਪਣੇ ਥਾਂ ਦੇ ਉੱਤੇ ਜਿਹੜੇ ਲੱਗੇ ਹੋਏ ਆ। ਸੋ ਬਹੁਤ ਜ਼ਿਆਦਾ ਇਸ ਟਾਈਮ ਭੰਬਲ ਭੂਸਾ ਭੁਲੇਖਾ ਜਿਹੜਾ ਰਿਹਾ ਆ। ਪਰ ਫਲੋਰੀਡਾ ਦਾ ਜਿਹੜਾ 2000 ਸਾਲ ਵਾਲਾ ਰੀਕਾਊਂਟ ਆ ਉਹਦਾ ਜਿੰਨ ਜਿਹੜਾ ਮੁੜ ਕੇ ਬੋਤਲ 'ਚੋਂ ਬਾਹਰ ਆਇਆ ਆ, ਅਤੇ ਇਸ ਨੇ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਸਮੱਸਿਆਵਾਂ ਦਾ ਇਸ ਟਾਈਮ ਸਾਹਮਣਾ ਕਰਨਾ ਪੈ ਰਿਹਾ ਆ। ਇੱਕ ਆંકੜੇ ਹਰਜੋਤ ਸਿੰਘ ਜੀ ਪੜ੍ਹ ਰਿਹਾ ਸੀ, ਕਹਿੰਦੇ ਵੀ ਹੁਣ ਤੱਕ ਜਿੰਨੀਆਂ ਵੀ ਜ਼ਿਆਦਾਤਰ ਰੀਕਾਊਂਟਸ ਜਿਹੜੀਆਂ ਇੰਨੇ ਨਜ਼ਦੀਕੀ ਮਾਮਲਿਆਂ ਦੇ ਵਿੱਚ ਹੋਈਆਂ ਵੀ ਆ, ਤਾਂ 90% ਜਿਹੜਾ ਆ ਉਹ ਸੇਮ ਜਿਹੜਾ ਆ ਨਤੀਜਾ ਜਿਹੜਾ ਉਹ ਸਟੈਂਡ ਕਰਦਾ ਆ। ਹੁਣ ਤੱਕ ਇਤਿਹਾਸ ਦੇ ਵਿੱਚ 3-4 ਵਾਰੀ ਮਹਿਜ ਜਿਹੜੇ ਰੀਕਾਊਂਟ ਕਰਨ ਦੇ ਨਾਲ ਜਿਹੜਾ ਪਹਿਲੋਂ ਪਿੱਛੇ ਪਛੜ ਰਿਹਾ ਸੀਗਾ ਉਹ ਜੇਤੂ ਜਿਹੜੇ ਆ ਉਹ ਹੋਏ ਨੇ। ਸੋ ਚਾਂਸ ਜਿਹੜੇ ਕਾਫੀ ਘੱਟ ਹੈਗੇ ਨੇ। ਸੋ ਰੀਕਾਊਂਟ ਦੇ ਵਿੱਚ ਜਿਹੜਾ ਵੀ ਵਿਰੋਧੀ ਵਾਲਾ ਹੁੰਦਾ ਟਰਾਈ ਤਾਂ ਕਰਦਾ ਵੀ ਸ਼ਾਇਦ ਮੇਰੀਆਂ ਜਿਹੜੀਆਂ ਕਿਤੇ ਵੋਟਾਂ ਘੱਟ ਗਿਣੀਆਂ ਗਈਆਂ ਹੋਣ ਜਾਂ ਕੁਛ ਹੋਰ ਹੋਇਆ ਹੋਵੇ, ਪਰ ਉਸ ਦੇ ਚਾਂਸ ਜਿਹੜੇ ਘੱਟ ਹੈਗੇ ਨੇ। ਪਰ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹ ਟਰਾਈ ਜਿਹੜੀ ਉਹ ਜ਼ਰੂਰ ਅਕਸਰ ਇੱਦਾਂ ਜਿਹੜੀਆਂ ਆ ਉਹ ਕਰਦੀਆਂ ਰਹਿੰਦੀਆਂ ਨੇ। ਫਲੋਰੀਡਾ ਦੀਆਂ ਜਿਹੜੀਆਂ 2 ਰੇਸਿਸ ਆ ਉਹ ਬਹੁਤ ਅਹਿਮ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਹਾਂ। ਜਿਹੜੀ ਨੈਲਸਨ ਵਰਸਿਸ ਰਿਕ ਸਕਾਟ ਜਿਹੜੀ ਉਹਨਾਂ ਦੀ ਰੇਸ ਆ, ਜਿਹੜੀ ਸੈਨੇਟਰ ਰੇਸ ਆ, ਅਤੇ ਜਿਹੜੀ ਗਵਰਨਰ ਦੀ ਰੇਸ ਐਂਡਰਿਊ ਗਿਲਮ ਦੀ ਅਤੇ ਰੌਨ ਡੀ ਸੈਂਟਸ ਦੀ ਜਿਹੜੀ ਰੇਸ ਆ ਉਹ ਅਜੇ ਅਨਕਾਲਡ ਨੇ, ਅਜੇ ਉਹਨਾਂ ਦੇ ਵਿੱਚ ਜੇਤੂ ਕਰਾਰ ਨਹੀਂ ਹੋਇਆ। ਸੋ ਹੁਣ ਇੱਕ ਕਾਊਂਟੀ ਦਾ ਜਿਹੜਾ ਰਫੜ ਫੇਰ ਹਰਜੋਤ ਸਿੰਘ ਜੀ ਫਲੋਰੀਡਾ 'ਚ ਪੈ ਰਿਹਾ ਆ। ਸੋ ਉਹਦੇ ਕਰਕੇ ਕੀ ਐਕਸਟੈਂਸ਼ਨ ਮਿਲੂਗੀ ਡੈਡਲਾਈਨ ਦੀ, ਕੀ ਹੋਊਗਾ, ਇਹ ਤਾਂ ਹੁਣ ਜਿਹੜਾ ਸਮਾਂ ਦੱਸੂਗਾ। 3 ਵਜੇ ਤੱਕ ਦਾ ਕਹਿੰਦੇ ਟਾਈਮ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਉੱਥੇ। ਸੋ ਬਿਲਕੁਲ, ਜੇ ਐਜ਼ ਆਫ ਨਾਓ ਦੱਸਦੇ ਜਾਈਏ ਸਰੋਤਿਆਂ ਨੂੰ, ਜਿਹੜੇ ਗਵਰਨਰ ਰਿਕ ਸਕਾਟ ਹੈ ਸੈਨੇਟ ਸੀਟ ਦੇ ਲਈ, ਉਹ ਹੁਣ 12,500 ਵੋਟਾਂ ਦੇ ਨਾਲ ਜਿਹੜੇ ਨੈਲਸਨ ਆ ਡੈਮੋਕ੍ਰੇਟ ਕੈਂਡੀਡੇਟ ਹੈਗੇ ਆ, ਜਿਹੜੇ ਉੱਥੋਂ ਦੇ ਮੌਜੂਦਾ ਸੈਨੇਟਰ ਵੀ ਆ, ਉਹਨਾਂ ਨਾਲੋਂ 12,500 ਵੋਟਾਂ ਨਾਲ ਗਵਰਨਰ ਰਿਕ ਸਕਾਟ ਅੱਗੇ ਆ। ਅਤੇ ਇੱਕ ਟਾਈਮ ਦੇ ਉੱਤੇ 56,000 ਵੋਟਾਂ ਦੀ ਲੀਡ ਸੀ ਉਹਨਾਂ ਦੇ ਕੋਲ। ਪਰ ਕਹਿੰਦੇ ਵੀ ਜੇ ਰੀਕਾਊਂਟ ਹੁੰਦਾ ਵੀ ਆ ਅਤੇ ਇਹ ਜਿਹੜਾ ਚੇਂਜ ਹੋਣਾ ਬੜਾ ਔਖਾ ਲੱਗਦਾ ਹੈਗਾ। ਸੋ ਰਿਕ ਸਕਾਟ ਜਿਹੜੇ ਗਵਰਨਰ ਹੈਗੇ ਆ ਉਹਨਾਂ ਦੇ ਚਾਂਸ ਬਹੁਤ ਆ ਵੀ ਉਹ ਉੱਥੇ ਦੇ ਸੈਨੇਟਰ ਹੋਣਗੇ। ਬਿਲਕੁਲ, ਵੀ ਉਹ ਸੀਟ ਜਿਹੜੀ ਆ ਉਹ ਫਲਿੱਪ ਉੱਥੇ ਕਰ ਜਾਣਗੇ, ਜਿੱਦਾਂ ਆਲਰੇਡੀ ਜਿਹੜੀਆਂ ਪਹਿਲੀਆਂ ਵੋਟਾਂ ਗਿਣੀਆਂ ਦੇ ਵਿੱਚ ਜਿਹੜਾ ਆ ਉਹ ਆ ਰਿਹਾ ਆ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਕਿੰਨਿਆਂ ਦਾ ਜਿਹੜਾ ਫਰਕ ਆ ਉਹ ਉੱਥੇ ਰਹੂਗਾ, ਵੀ ਕਿੰਨੀ ਜਿਹੜੀ ਉੱਥੇ ਗੱਲ ਰਹੂਗੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰੀਏ, ਡੈਮੋਕ੍ਰੇਟਸ ਜਿੱਤ ਕੇ ਜਿਹੜੇ ਹਾਊਸ ਦੇ ਵਿੱਚ ਪਹੁੰਚੇ ਨੇ, ਨੈਂਸੀ ਪਲੋਸੀ ਦੇ ਸਪੀਕਰ ਬਣਨ ਦੇ ਜਿਹੜੇ ਹਾਊਸ ਦੇ ਇੱਕ ਹਿਸਾਬ ਨਾਲ ਲੀਡਰ ਬਣਨ ਦੀਆਂ ਜਿਹੜੀਆਂ ਕਿਆਸਰਾਈਆਂ ਚੱਲ ਰਹੀਆਂ ਉਹਨਾਂ ਦੀ ਪਾਰਟੀ ਵੱਲੋਂ। ਪਰ ਜਿੱਦਾਂ ਆਪਾਂ ਕੱਲ੍ਹ ਜਿਹੜਾ ਵੀ ਦੱਸ ਰਹੇ ਸੀਗੇ ਵੀ ਸਿਚੁਏਸ਼ਨ ਉਹਨਾਂ ਦੇ ਲਈ ਕੋਈ ਜਿਹੜੀ ਸੁਖਾਲੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਅਤੇ ਕਹਿੰਦੇ ਨੈਵਰ ਪਲੋਸੀ ਨੈਵਰ ਨੈਂਸੀ ਦੇ ਜਿਹੜੇ ਨਾਅਰੇ ਆ ਇੱਕ ਹਿਸਾਬ ਦੇ ਨਾਲ ਡੈਮੋਕ੍ਰੇਟ ਖੇਮੇ ਦੇ ਵਿੱਚ ਜਿਹੜੇ ਆ ਉਹ ਲੱਗ ਰਹੇ ਨੇ। ਜਿਹੜੇ ਨਵੇਂ ਚੁਣੇ ਗਏ ਯੰਗ ਜਿਹੜੇ ਡੈਮੋਕ੍ਰੇਟਸ ਉਹ ਕਿਤੇ ਨਾ ਕਿਤੇ ਚਾਹੁੰਦੇ ਨੇ ਵੀ ਕਿਸੇ ਨਵੇਂ ਬੰਦੇ ਨੂੰ ਜਿਹੜਾ ਉਸ ਦੇ ਵਿੱਚ ਮੌਕਾ ਮਿਲਣਾ ਚਾਹੀਦਾ ਆ, ਵੀ ਜਿਹੜੇ ਉੱਥੇ ਹਾਊਸ ਦੇ ਸਪੀਕਰ, ਹਾਊਸ ਦੇ ਲੀਡਰ ਡੈਮੋਕ੍ਰੇਟ ਪਾਰਟੀ ਵੱਲੋਂ ਹੋਣ। ਅਤੇ ਪੁਰਾਣੇ ਜਿਹੜੇ ਖੁੰਡ ਆ ਉਹ ਕਹਿੰਦੇ ਆ ਵੀ ਨਹੀਂ, ਸਾਡੇ ਜਿਹੜੇ ਇਹ ਪੁਰਾਣੇ ਅਤੇ ਜਿਹੜੇ ਕਾਫੀ ਭਰੋਸੇਯੋਗ ਉਹਨਾਂ ਦੇ ਬੰਦੇ ਆ, ਉਹਨਾਂ ਦੇ ਹਿਸਾਬ ਦੇ ਨਾਲ ਵੀ ਉਹਨਾਂ ਨੂੰ ਨੈਂਸੀ ਪਲੋਸੀ ਨੂੰ ਸਪੀਕਰ ਜਿਹੜਾ ਬਣਾਉਣਾ ਚਾਹੀਦਾ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਆ ਡੈਮੋਕ੍ਰੇਟ ਪਾਰਟੀ ਜਿਹੜੀ ਆ ਉਹ ਅੱਗੇ ਵਧੂਗੀ। ਜੀ ਬਿਲਕੁਲ। ਸੋ ਉਹਨੂੰ 218 ਵੋਟਾਂ ਚਾਹੀਦੀਆਂ ਆ ਸਪੀਕਰ ਦੇ ਲਈ। ਸੋ ਮੈਜੋਰਟੀ ਤਾਂ ਡੈਮੋਕ੍ਰੇਟਸ ਦੀ ਹੈਗੀ ਆ, ਪਰ ਦੇਖੋ ਜੇ ਕੁਛ ਜਿਹੜੇ ਡੈਮੋਕ੍ਰੇਟ ਕਾਂਗਰਸ ਜਿਹੜੇ ਕਾਂਗਰਸ ਦੇ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੈਗੀਆਂ ਆ,
ਉਹਨਾਂ ਦੇ ਅਗੇਂਸਟ ਚੱਲ ਜਾਂਦੀਆਂ ਆ, ਤੇ ਇਹ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਇਹ ਖਤਰੇ ਚ ਪੈ ਸਕਦੀ ਹੈਗੀ ਆ। ਹਾਂ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਸੋ ਇਹ ਹੋਰ ਕੌਣ ਬੰਦੇ ਦਾ ਜਿਹੜਾ ਨਾਮ ਆਊਗਾ ਇਹ ਵੀ ਦੇਖਣ ਵਾਲੀ ਗੱਲ ਰਹੂਗੀ। ਉੱਦਾਂ ਜਦੋਂ ਇਹ ਡੈਮੋਕ੍ਰੇਟਸ ਜਿੱਤ ਗਏ ਸੀਗੇ ਤਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਜੇ ਡੈਮੋਕ੍ਰੇਟ ਤੁਹਾਡਾ ਸਾਥ ਨਹੀਂ ਦੇਣਗੇ ਤਾਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਨੂੰ ਕਹਿ ਕੇ ਤੁਹਾਨੂੰ ਜਿਹੜੀਆਂ ਕੁਛ ਜਿਹੜੀਆਂ ਵੋਟਾਂ ਜਿੰਨੀਆਂ ਘਟਦੀਆਂ ਹੋਈਆਂ ਉਹ ਪਵਾ ਕੇ ਤੁਹਾਨੂੰ ਲੀਡਰ ਜਿਹੜਾ ਬਣਾਉਣ ਦੇ ਲਈ ਤਿਆਰ ਹੈਗਾ। ਉਹ ਕਹਿੰਦੇ ਵੀ ਇਹ ਡਿਜ਼ਰਵਿੰਗ ਹੈਗੇ ਨੇ ਕਿਉਂਕਿ ਬੜੇ ਪੁਰਾਣੇ ਖੁੰਡ ਨੇ ਇਹ ਵੀ ਜਿਹੜੇ ਆ ਸਿਆਸਤ ਦੇ। ਸੋ ਲੈਟਸ ਸੀ ਇਸ ਦੇ ਵਿੱਚ ਕੀ ਬਣਦਾ ਆ ਅਤੇ ਕਿੰਨਾ ਕੁ ਸਾਥ ਜਿਹੜੇ ਰਾਸ਼ਟਰਪਤੀ ਟਰੰਪ ਅਜਿਹੇ ਮੌਕੇ 'ਤੇ ਆ ਕੇ ਉਹਨਾਂ ਦਾ ਦੇਣਗੇ। ਅਤੇ ਉਹ ਵੀ ਬੜੀ ਸੋਚ ਸਮਝ ਕੇ ਇਹ ਉਹਨਾਂ ਨੇ ਬਿਆਨ ਦਿੱਤਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਅਜਿਹੇ ਜਿਹੜੇ ਬਿੱਲ ਹੋ ਸਕਦੇ ਆ ਜਾਂ ਅਜਿਹੀਆਂ ਗੱਲਾਂ ਹੋ ਸਕਦੀਆਂ ਜਿਨ੍ਹਾਂ ਵਿੱਚ ਉਹਨਾਂ ਨੂੰ ਇਸ ਲੀਡਰ ਦੀ ਅਤੇ ਹਾਊਸ ਦੇ ਸਪੀਕਰ ਦੀ ਜਿਹੜਾ ਉਹ ਸਾਥ ਦੀ ਜ਼ਰੂਰਤ ਰਹੇਗੀ। ਜੀ, ਅਗਲੀ ਖਬਰ ਵੱਲ ਚਲੀਏ ਵੀ ਜੇ ਕਿਸ ਤਰ੍ਹਾਂ ਜਿਹੜੇ ਹੇਰਾ ਫੇਰੀਆਂ ਚੱਲਦੀਆਂ ਹੈਗੀਆਂ ਆ। ਤੁਹਾਨੂੰ ਪਤਾ ਹੀ ਆ ਵੀ ਇੱਥੇ ਕਾਲਾਂ ਪਹਿਲਾਂ ਬਹੁਤ ਆਉਂਦੀਆਂ IRS ਦਾ ਸਕੈਮ ਕਰਕੇ, ਇਮੀਗ੍ਰੇਸ਼ਨ ਦਾ। ਹੁਣ ਅੱਜ ਕੱਲ੍ਹ ਜਿਹੜੇ ਆ ਬਹੁਤ ਸਾਰੇ ਲੈਟਰ ਵੀ ਲੋਕਾਂ ਨੂੰ ਆਉਣੇ ਸ਼ੁਰੂ ਹੋਏ ਆ ਵੀ ਜੀ ਤੁਹਾਡੀ ਕਲੈਕਸ਼ਨ ਹੈਗੀ ਆ, ਇਹ ਤੁਹਾਨੂੰ ਪੈਸੇ ਦਿਓ ਨਹੀਂ ਤਾਂ ਤੁਹਾਨੂੰ ਅਰੈਸਟ ਹੋ ਜਾਊਗੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਧਿਆਨ ਦੇ ਨਾਲ ਇਹ ਦੇਖੋ। ਅਤੇ ਬਾਕੀ ਡੋਨੇਸ਼ਨਸ ਦਾ ਵੀ ਬਹੁਤ ਸਾਰਾ ਫਰਾਡ ਹੁੰਦਾ ਹੈਗਾ ਅੱਜ ਕੱਲ੍ਹ ਵੀ ਉੱਥੇ ਅੱਗ ਲੱਗੀ ਆ ਜੀ ਅਸੀਂ ਪੈਸੇ ਇਕੱਠੇ ਕਰ ਰਹੇ ਹਾਂ ਜਾਂ ਹੋਮਲੈਸਾਂ ਲਈ ਜਾਂ। ਸੋ ਬਹੁਤ ਹੀ ਧਿਆਨ ਦੇ ਨਾਲ ਜਿਹੜੀ ਰੱਖਣ ਯੋਗ ਗੱਲਾਂ ਹੁੰਦੀਆਂ। ਕੋਈ ਵੀ ਜਿਹੜਾ ਤੁਹਾਨੂੰ ਕਿਸੇ ਨੂੰ ਵੀ ਪੈਸਾ ਦੇਣਾ ਆ ਉਹ ਧਿਆਨ ਦੇ ਨਾਲ ਸੋਚੋ। ਸਾਨੂੰ ਯੂਬਾ ਸਿਟੀ ਵੀ ਕਈ ਸਰੋਤੇ ਮਿਲੇ ਸੀ ਵੀ ਅਸੀਂ ਵੀ ਇੱਦਾਂ ਹੀ ਫਸਣ ਲੱਗੇ ਸੀ ਜਦੋਂ ਰੇਡੀਓ 'ਤੇ ਸ਼ੋਅ ਸੁਣਿਆ ਅਤੇ ਅਸੀਂ ਬਚ ਗਏ। ਸੋ ਹੁਣ ਇੱਦਾਂ ਦੀ ਖਬਰ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਦਿਨਾਂ 'ਚ ਅਸੀਂ ਬਹੁਤ ਵੱਡੀ ਖਬਰ ਇੱਕ ਕਵਰ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਜਿਹੜਾ ਹੋਮਲੈਸ ਮੈਨ ਖੜ੍ਹਾ ਸੀ ਅਤੇ ਇੱਕ ਲੇਡੀ ਜਿਹੜੀ ਆ ਉਹਦੀ ਕਾਰ ਦੀ ਗੈਸ ਖਤਮ ਹੋ ਗਈ ਅਤੇ ਹੋਮਲੈਸ ਮੈਨ ਉਹਦੇ ਕੋਲ ਗਿਆ, ਕਹਿੰਦਾ ਵੀ ਮੈਂ ਜੀ ਆਹ $20 ਹੈਗੇ ਆ ਮੇਰੇ ਕੋਲ, ਮੈਂ ਗੈਸ ਲਿਆ ਕੇ ਤੈਨੂੰ ਦਿੰਦਾ। ਅਤੇ ਉਸ ਤੋਂ ਬਾਅਦ ਉਹ ਜਿਹੜੀ ਲੇਡੀ ਸੀ ਅਤੇ ਉਹਦਾ ਹਸਬੈਂਡ ਜਿਹੜਾ ਹੈਗਾ ਆ ਮਾਰਕ ਡੀ ਅਮੀਕੋ ਅਤੇ ਲੇਡੀ ਦਾ ਨਾਮ ਕੇਟ ਮੈਕਲਿਊਰ ਸੀ। ਉਹਨਾਂ ਨੇ ਇਹ ਫੇਸਬੁੱਕ ਦੇ ਉੱਤੇ ਗੋ ਫੰਡਮੀ ਕਰਕੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇਹ ਬਹੁਤ ਸਾਰੇ TV ਸਟੇਸ਼ਨਾਂ ਅਤੇ ਰੇਡੀਓ ਸਟੇਸ਼ਨਾਂ 'ਤੇ ਸਾਰੀਆਂ ਇਹ ਖਬਰਾਂ ਵੀ ਆਈਆਂ ਵੀ ਇਹ ਜਿਹੜਾ ਹੋਮਲੈਸ ਮੈਨ ਸੀਗਾ ਜੌਨੀ ਬੋਬੇਟ ਵੀ ਉਹ ਬਹੁਤ ਹੀ ਜੈਨਰਸ, ਬਹੁਤ ਹੀ ਵਧੀਆ ਬੰਦਾ ਸੀ ਜਿਹਨੇ ਇੱਕ ਲੇਡੀ ਦੀ ਇੱਦਾਂ ਹੈਲਪ ਕੀਤੀ। ਅਤੇ ਕਹਿੰਦੇ ਵੀ $20 ਦੀ ਗੈਸ ਉਸਨੇ ਪਵਾ ਕੇ ਦਿੱਤੀ ਸੀ ਅਤੇ ਜਦੋਂ ਗੋ ਫੰਡਮੀ ਨੇ ਇਕੱਠੇ ਕਰਨੇ ਪੈਸੇ ਸ਼ੁਰੂ ਕਰ ਦਿੱਤੇ ਅਕਾਊਂਟ 'ਤੇ $4 ਲੱਖ ਜਿਹੜਾ ਆ ਉਹ ਇਕੱਠਾ ਹੋ ਗਿਆ। ਉਹ ਤੋਂ ਬਾਅਦ ਫਿਰ ਜਿਹੜਾ ਪੈਸਿਆਂ ਦਾ ਉਹਨਾਂ ਦਾ ਆਪਸ 'ਚ ਹੀ ਰੌਲਾ ਪੈ ਗਿਆ। ਜਿਹੜਾ ਹੋਮਲੈਸ ਮੈਨ ਸੀ ਉਹ ਕਹਿੰਦਾ ਵੀ ਮੈਨੂੰ ਪੈਸੇ ਨਹੀਂ ਦਿੱਤੇ ਅਤੇ ਉਹ ਕਹਿੰਦੇ ਸੀ ਵੀ ਡਰੱਗਸ ਖਾਣੋਂ ਨਹੀਂ ਹਟਦਾ। ਅਤੇ ਹੁਣ ਜਿਹੜੀ ਆ ਇੱਕ ਇਨਵੈਸਟੀਗੇਸ਼ਨ ਕੀਤੀ ਹੈਗੀ ਆ ਬਾਲਟੀਮੋਰ ਕਾਉਂਟੀ ਦੇ ਜਿਹੜੇ ਪ੍ਰੋਸੀਕਿਊਟਰਸ ਆ, ਉਹ ਕਹਿੰਦੇ ਵੀ ਤਿੰਨੇ ਜਾਣੇ ਚੋਰ ਸੀਗੇ। ਤਿੰਨੇ ਕਹਿੰਦੇ ਹੋਮਲੈਸ ਮੈਨ ਅਤੇ ਲੇਡੀ ਅਤੇ ਉਹਦਾ ਹਸਬੈਂਡ, ਇਹਨਾਂ ਨੇ ਰਲ ਕੇ ਹੀ ਇਹ ਸਟੋਰੀ ਕ੍ਰੀਏਟ ਕੀਤੀ ਸੀ ਵੀ ਕਿਸ ਤਰ੍ਹਾਂ ਅਸੀਂ ਜਿਹੜੇ ਪੈਸੇ ਇਕੱਠੇ ਕਰ ਸਕਦੇ ਹੈਗੇ ਆ। ਹੁਣ ਉਹਨਾਂ ਦੇ ਜਿਹੜੇ ਅਰੈਸਟ ਵਾਰੰਟ ਜਿਹੜੇ ਜਾਰੀ ਕਰ ਦਿੱਤੇ ਗਏ ਹੈਗੇ ਆ ਉਸ ਕਾਉਂਟੀ ਵੱਲੋਂ। ਸੋ ਹੋਪਫੁਲੀ ਜਿਹੜਾ ਆ ਕਹਿੰਦੇ ਭਈ ਇਹਨਾਂ ਨੂੰ ਤਿੰਨਾਂ ਨੂੰ ਜਿਹੜਾ ਅਰੈਸਟ ਕਰਕੇ ਇਹਨਾਂ ਦੇ ਉੱਤੇ ਚਾਰਜਸ ਲਾਏ ਜਾਣਗੇ ਭਈ ਇਹਨਾਂ ਨੇ ਜਿਹੜੇ ਚਾਰਜਸ ਹੈਗੇ ਕੌਨਸਪੀਰੇਸੀ ਐਂਡ ਥੈਫਟ ਬਾਈ ਡਿਸੈਪਸ਼ਨ ਫॉर ਵਰਕਿੰਗ ਟੂਗੈਦਰ ਟੂ ਕ੍ਰੀਏਟ ਦਾ ਰੂਲਸ ਭਈ ਜਾਣ ਕੇ ਇੱਦਾਂ ਦੀ ਸਟੋਰੀ ਕ੍ਰੀਏਟ ਕਰਕੇ ਲੋਕਾਂ ਤੋਂ ਜਿਹੜੇ ਪੈਸੇ ਇਕੱਠੇ ਕੀਤੇ ਹੈਗੇ ਆ। ਬਿਲਕੁਲ ਦੱਸੋ, ਭਲਾਈ ਦਾ ਜ਼ਮਾਨਾ ਜਿਹੜਾ ਰਿਹਾ ਨਹੀਂ ਆ ਵੀ ਲੋਕ ਆਪਣੇ ਵੱਲੋਂ ਵੀ ਹੁੰਦੇ ਆ ਵੀ ਚੱਲ ਦਾਨ ਕਰ ਦਿੰਦੇ, ਕਿਸੇ ਦਾ ਮਦਦ ਹੋ ਜੂਗੀ ਵੀ ਕਿਸੇ ਦੀ ਜ਼ਿੰਦਗੀ ਜਿਹੜੀ ਸੁਧਰ ਜੂਗੀ। ਪਰ ਅੱਗੋਂ ਲੋਕ ਜਿਹੜੇ ਇੱਦਾਂ ਦੇ ਜਿਹੜੇ ਹੋਣ ਤਾਂ ਫਿਰ ਤੁਸੀਂ ਜਿਹੜਾ ਉਹ ਕੀ ਕਰੋਗੇ। ਸੋ ਬਿਲਕੁਲ ਝੂਠੀ ਸਟੋਰੀ ਬਣਾਈ ਗਈ ਸੀ। ਆਪਾਂ ਦੇਖਦੇ ਹੁੰਦੇ ਕਈ ਵਾਰੀ ਫੇਸਬੁੱਕ 'ਤੇ ਜਾਂ ਹੋਰ ਇੰਡੀਆ ਤੋਂ ਵੀ ਬਹੁਤ ਆਉਂਦੀਆਂ ਜੀ ਮੇਰੀ ਕੁੜੀ ਬਿਮਾਰ ਆ ਜਾਂ ਮੇਰਾ ਮੁੰਡਾ ਹਸਪਤਾਲ, ਜਾਂ ਉਹ ਵੀ ਬਹੁਤ ਵਾਰੀ ਝੂਠੀਆਂ ਹੁੰਦੀਆਂ। ਆਪਣੇ ਬੰਦੇ ਇਮੋਸ਼ਨਲ ਹੋ ਕੇ ਪੈਸੇ ਦੇ ਦਿੰਦੇ ਆ। ਕਿਸੇ ਨੂੰ ਵੀ ਦੇਣੇ ਆ ਬਹੁਤ ਧਿਆਨ ਦੇ ਨਾਲ ਸੋਚ ਕੇ, ਘੱਟੋ ਘੱਟ 2-4 ਆਂਢੀਆਂ ਗੁਆਂਢੀਆਂ ਨੂੰ, ਰਿਸ਼ਤੇਦਾਰਾਂ ਨੂੰ ਪੁੱਛ ਗਿੱਛ ਕੇ ਜੇ ਹੈਲਪ ਕਰੋ ਜੇ ਕਿਸੇ ਦੀ ਕਰਨੀ ਆ। ਊਂ ਹੀ ਨਹੀਂ ਜਿੱਦਾਂ ਇੱਕ ਦੂਜੇ ਦੇ ਪਿੱਛੇ ਲੱਗ ਕੇ। ਦੇਖੋ ਹੁਣ USA ਦੇ ਵਿੱਚ ਵੀ $4 ਲੱਖ ਇਕੱਠਾ ਕਰ ਲਿਆ ਉਹਨੀ ਸਟੋਰੀ ਬਣਾ ਕੇ। ਪਰ ਉਹ ਉਹਨਾਂ ਕੋਲ ਗਿਆ ਨਹੀਂ, ਉਹ ਤਾਂ ਵਾਪਸ ਜਿਹੜਾ ਜੀ ਉਹ ਆ ਜਾਣਾ। ਪਰ ਜੇ ਨਹੀਂ ਕੋਈ ਫੋਲੋ ਅਪ ਹੁੰਦਾ, ਜੇ ਨਾ ਉਹ ਅਰੈਸਟ ਹੁੰਦੇ ਜਾਂ ਕੋਈ ਇਨਵੈਸਟੀਗੇਸ਼ਨ ਹੁੰਦੀ ਤਾਂ ਉਹ ਚੱਲ ਗਿਆ ਸੀ। ਸੋਸ਼ਲ ਮੀਡੀਆ ਕਰਕੇ ਉਹਨਾਂ ਨੇ ਇੰਨੇ ਪੈਸੇ ਇਕੱਠੇ ਕੀਤੇ ਆ ਅਤੇ ਸੋਸ਼ਲ ਮੀਡੀਆ ਨੇ ਹੀ ਉਹਨਾਂ ਨੂੰ ਜਿਹੜਾ ਫਿਰ ਡੀਬੰਕ ਵੀ ਜਿਹੜਾ ਕਰਤਾ। ਚਲੋ ਇੰਨਾ ਕੁ ਜਿਹੜਾ ਸੋਸ਼ਲ ਮੀਡੀਆ ਦਾ ਇਹ ਫਾਇਦਾ ਜਿਹੜਾ ਜ਼ਰੂਰ ਹੈਗਾ ਵੀ ਲੋਕ ਜਿਹੜੀ ਨਜ਼ਰਾਂ, ਜਿਹੜੀਆਂ ਤਿੱਖੀਆਂ ਨਜ਼ਰਾਂ ਸਾਰਿਆਂ ਦੇ ਉੱਤੇ ਇੱਦਾਂ ਬਣਾ ਕੇ ਰੱਖਦੇ ਆ ਜਦੋਂ ਵੀ ਕੋਈ ਇੱਦਾਂ ਦੀ ਜਿਹੜੀ ਸਟੋਰੀ ਆ ਉਹ ਕੋਈ ਆਉਂਦੀ ਆ। ਸੋ ਬਿਲਕੁਲ ਧਿਆਨ ਜਿਹੜਾ ਹਰ ਇੱਕ ਨੂੰ ਰੱਖਣਾ ਚਾਹੀਦਾ ਆ। ਅਤੇ ਖਾਸ ਕਰਕੇ ਜਿਹੜੀਆਂ ਅੱਜ ਕੱਲ੍ਹ ਸਕੈਮ ਦੀਆਂ ਕਾਲਾਂ ਵੀ ਆਉਂਦੀਆਂ ਰਹਿੰਦੀਆਂ ਨੇ।
ਹੁਣ ਕਿਉਂਕਿ ਸਭ ਨੂੰ ਪਤਾ ਵਾਈਲਡ ਫਾਇਰਸ ਵੀ ਜਿਹੜੀਆਂ ਲੱਗੀਆਂ ਨੇ, ਹੋਰ ਵੀ ਬਹੁਤ ਕੁਛ ਹੈਗਾ ਆ, ਫਾਇਰ ਵਾਲੇ ਵੀ ਹੁੰਦੇ ਆ। ਸੋ ਜੇ ਤੁਹਾਨੂੰ ਕੋਈ ਇੱਦਾਂ ਦੀਆਂ ਕਾਲਸ ਆਉਂਦੀਆਂ, ਤੁਹਾਨੂੰ ਕੋਈ ਸ਼ੱਕ ਹੁੰਦਾ ਹੈ ਵੀ ਹਾਂ ਵੀ ਇਹ ਬੰਦੇ ਜਿਹੜੇ ਫਰੋਡ ਜਾਂ ਸਕੈਮ ਕਰ ਸਕਦੇ ਨੇ, ਤੁਸੀਂ ਮਦਦ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਜਿਹੜੇ ਲੋਕਲ ਜਿਹੜੇ ਡਿਪਾਰਟਮੈਂਟਸ ਹੁੰਦੇ ਇਹਨਾਂ ਦੇ, ਫਾਇਰ ਵਾਲੇ ਹੁੰਦੇ ਆ, ਉਹਨਾਂ ਨੂੰ ਜਾ ਕੇ ਡਾਇਰੈਕਟਲੀ ਉੱਥੇ ਤੁਸੀਂ ਦੇ ਸਕਦੇ ਹੋ। ਪੁਲਿਸ ਵਾਲਿਆਂ ਨੂੰ ਉੱਥੇ ਜਾ ਕੇ ਜਿਹੜੀ ਆਪਣੀ ਡੋਨੇਸ਼ਨ ਜਿਹੜੀ ਵੀ ਤੁਸੀਂ ਦੇਣੀ ਆ ਦੇ ਸਕਦੇ ਹੋ। ਹੋਰ ਕਈ ਜਿਹੜੇ ਪ੍ਰਮਾਣਿਤ ਸੰਸਥਾਵਾਂ ਜਿੱਦਾਂ ਕਹਿ ਸਕਦੇ ਹੈਗੀਆਂ ਨੇ, ਉਹਨਾਂ ਦੇ ਨਾਲ ਤੁਸੀਂ ਡਾਇਰੈਕਟ ਕਾਂਟੈਕਟ ਦੇ ਜ਼ਰੀਏ ਜਿਹੜਾ ਕਰ ਸਕਦੇ ਹੋ। ਕਾਲ ਦੇ ਉੱਤੇ ਪਰਹੇਜ਼ ਹੀ ਕਰਿਆ ਕਰੋ ਵੀ ਨਾ ਕਿਸੇ ਨੂੰ ਕਾਰਡ ਨੰਬਰ ਆਪਣਾ ਦਿਓ, ਨਾ ਆਪਣੀ ਕਿਸੇ ਵੀ ਤਰੀਕੇ ਦੀ ਆਈਡੈਂਟੀਟੀ ਦੀ ਜਿਹੜੀ ਇਨਫੋਰਮੇਸ਼ਨ ਆ, ਖਾਸ ਕਰਕੇ ਸੋਸ਼ਲ ਸਿਕਿਉਰਿਟੀ ਆ, ਕ੍ਰੈਡਿਟ ਕਾਰਡਸ ਆ, ਅਜਿਹੀਆਂ ਚੀਜ਼ਾਂ ਦੀ ਐਡਰੈਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਦੱਸੀਆਂ ਜਾਣ। ਸੋ ਇੱਦਾਂ ਹੀ ਬਾਅਦ ਦੇ ਵਿੱਚ ਜਿਹੜਾ ਆ ਉਹ ਤੁਹਾਡਾ ਜਿਹੜਾ ਸੈਂਸਿਟਿਵ ਡਾਟਾ ਜਿਹੜਾ ਆ ਉਹ ਚੋਰੀ ਹੋ ਜਾਂਦਾ ਹੁੰਦਾ ਹੈ। ਸੋ ਪਲੀਜ਼ ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਇਹਤਿਆਤ ਰੱਖਿਆ ਕਰੋ। ਅਤੇ ਨਾਲੇ ਹਰਜੋਤ ਸਿੰਘ ਜੀ, ਅੱਜ ਕੱਲ੍ਹ ਇਹ ਵੀ ਬਹੁਤ ਇੱਕ ਚੱਲ ਤਾਂ ਬੜੇ ਚਿਰ ਤੋਂ ਰਿਹਾ ਆ, ਪਰ ਆਪਾਂ ਜ਼ਰੂਰ ਆਪਣੇ ਸਰੋਤਿਆਂ ਨੂੰ ਆਗਾਹ ਕਰਨਾ ਚਾਹੁੰਦੇ ਹਾਂ ਵੀ ਬਹੁਤ ਸਾਰੇ ਤੁਹਾਡੇ ਘਰਾਂ ਦੇ ਵਿੱਚ ਕੋਈ ਗੈਸ ਵਾਲਾ ਬਣ ਕੇ ਆ ਜਾਂਦਾ ਆ, ਕੋਈ ਕੁਛ ਬਣ ਕੇ ਆ ਜਾਂਦਾ ਆ, ਕੋਈ ਸੋਲਰ ਲਾਉਣ ਦੇ ਬਹਾਨੇ ਜਿਹੜਾ ਇੱਦਾਂ ਦੀਆਂ ਗੱਲਾਂ ਕਰਨ ਦੇ ਲਈ ਆ ਜਾਂਦਾ ਆ, ਕੋਈ PG&E ਵਾਲਾ ਬਣ ਕੇ। ਸੋ ਉਹਨਾਂ ਦਾ ਜੇ ਤੁਸੀਂ ਕਿਸੇ ਨੂੰ ਨਹੀਂ ਬੁਲਾਇਆ ਅਤੇ ਕੋਈ ਇੱਦਾਂ ਹੀ ਆ ਰਿਹਾ ਆ, ਤਾਂ ਦਰਵਾਜ਼ੇ ਜਿਹੜੇ ਉਹ ਪਲੀਜ਼ ਨਾ ਖੋਲ੍ਹਿਓ। ਕਈ ਵਾਰੀ ਆਪਣੀ ਕਮਿਊਨਿਟੀ ਦੇ ਵਿੱਚ ਆਦਤ ਹੁੰਦੀ, ਚੱਲ ਕੋਈ ਨਹੀਂ ਆਪਾਂ ਨੂੰ ਕੀ ਕਰ ਲੈਣਾ ਇਹਨਾਂ ਨੇ, ਕੀ ਆ। ਕਈ ਵਾਰੀ ਜਿਹੜੀ ਸਕਰੀਨ ਡੋਰ ਨਹੀਂ ਲੱਗੀ ਹੁੰਦੀ ਮੋਹਰੇ, ਇੱਕ ਹੀ ਜਿਹੜੀ ਡੋਰ ਹੁੰਦੀ, ਬੰਦਾ ਖੋਲ੍ਹਦਾ ਹੈ ਅਤੇ ਉਹ ਧੱਕਾ ਮਾਰ ਕੇ ਅੰਦਰ ਵੜ ਕੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਦੇ ਸਕਦਾ, ਜਿਹੜਾ ਕੋਈ ਅਜਿਹੀ ਮਨਸ਼ਾ ਨਾ ਆਇਆ ਹੁੰਦਾ ਆ। ਸਾਨੂੰ ਯੂਨੀਵਰਸਿਟੀ ਦੇ ਵਿੱਚ ਕੁਝ ਸਰੋਤੇ ਮਿਲੇ ਸੀ, ਕਹਿੰਦੇ ਵੀ ਉਹ ਰੈਡਿੰਗ 'ਚ ਰਹਿੰਦੇ ਸੀ, ਕਹਿੰਦੇ ਵੀ ਉਹ ਜਦੋਂ ਅੱਗ ਲੱਗੀ ਸੀਗੀ ਜੀ ਤੁਹਾਡੀ PJ ਦੀ ਡਿਲੀਵਰੀ ਆ, ਉਹ ਕਹਿੰਦੇ ਅਸੀਂ ਤਾਂ ਆਰਡਰ ਹੀ ਨਹੀਂ ਕੀਤਾ ਹੈਗਾ, ਅਤੇ ਇੱਕ ਬੰਦਾ ਕਹਿੰਦੇ ਆਲਰੇਡੀ ਕਾਰ 'ਚ ਬੈਠਾ ਸੀ ਅਤੇ ਅਸੀਂ ਖੋਲ੍ਹਿਆ ਨਹੀਂ। ਸੋ ਇੱਦਾਂ ਦੇ ਵੀ ਕਈ ਵਾਰ ਆ ਜਾਂਦੇ ਆ। ਆਪਾਂ ਦੇਖਦੇ ਘਰ 'ਚ ਕਈ ਵਾਰੀ ਬਜ਼ੁਰਗ ਹੁੰਦੇ ਆ, ਇਕੱਲੇ ਹੀ ਹੁੰਦੇ ਆ, ਆਪਣੀ ਪੰਜਾਬੀਆਂ ਦੀ ਆਦਤ ਆ ਵੀ ਆਪਾਂ ਦਰਵਾਜ਼ਾ ਖੋਲ੍ਹਦੇ ਨੇ, ਕੋਈ ਨਹੀਂ ਗੱਲ ਸੁਣ ਲਓ। ਸੋ ਬਹੁਤ ਹੀ ਧਿਆਨਯੋਗ ਰੱਖਣਯੋਗ ਗੱਲਾਂ ਹੈਗੀਆਂ। ਅੱਜ ਕੱਲ੍ਹ ਲੁੱਟਮਾਰ ਬਹੁਤ ਵਧੀ ਹੋਈ ਹੈਗੀ USA ਵਿੱਚ ਵੀ। ਬਿਲਕੁਲ। ਆ ਹੁਣ ਮੈਂ ਦੇਖ ਰਿਹਾ ਸੀ ਜਿੱਥੇ ਹੁਣ ਆਪਣੇ ਸਭ ਨੂੰ ਪਤਾ ਵੀ ਕੈਂਪ ਫਾਇਰ ਜਿਹੜੀ ਲੱਗੀ ਆ, ਜਦੋਂ ਵੀ ਅੱਗ ਲੱਗਦੀ ਹੈ, ਜਦੋਂ ਹਰਜੋਤ ਸਿੰਘ ਜੀ ਰੈਡਿੰਗ, ਮੈਂਡੋਸਿਨੋ ਕਾਊਂਟੀ, ਇਹਨਾਂ ਸਾਰਿਆਂ 'ਚ ਅੱਗ ਲੱਗੀ ਸੀ, ਬਹੁਤ ਸਾਰੇ ਜਿਹੜੇ ਲੂਟਰਸ ਆ ਉਹ ਵੜ ਜਾਂਦੇ ਨੇ, ਉਹਨਾਂ ਸ਼ਹਿਰਾਂ ਦੇ ਵਿੱਚ ਜਾ ਕੇ ਕਰਦੇ ਨੇ। ਕੱਲ੍ਹ ਕਿਸੇ ਨੇ ਜਿਹੜੇ ਬੰਦੂਕਾਂ ਦੇ ਨਾਲ ਜਿਹੜੀ ਆ ਉਹ ਤਸਵੀਰਾਂ ਲਾਈਆਂ ਸੀ ਇੱਕ ਕਮਿਊਨਿਟੀ ਨੇ, ਵੀ ਕਹਿੰਦੇ ਲੂਟਰਸ ਵਿਲ ਬੀ ਸ਼ਾਟ ਐਟ ਸਾਈਟ, ਵੀ ਜੇ ਇੱਧਰ ਤੁਸੀਂ ਆਏ ਅਤੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਉੱਥੇ ਹੀ ਜਿਹੜਾ ਆ ਉਹ ਉਹਨਾਂ ਨੇ ਆਪਣੀ ਜਿਹੜੇ ਇੱਕ ਹਿਸਾਬ ਦੇ ਨਾਲ ਬਚਾਉਣ ਦੇ ਲਈ, ਕਮਿਊਨਿਟੀ ਨੂੰ ਬਚਾਉਣ ਦੇ ਲਈ ਉੱਥੇ ਗੋਲੀ ਮਾਰ ਦੇਣਗੇ। ਸੋ ਧਿਆਨ ਰੱਖਣ ਦੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ, ਕਿਉਂਕਿ ਪੁਲਿਸ ਦੇ ਉੱਤੇ ਅਜਿਹੇ ਮੌਕਿਆਂ ਦੇ ਉੱਤੇ ਜਿੱਥੇ ਆਲਰੇਡੀ ਇੰਨੀ ਐਮਰਜੈਂਸੀ ਜਿਹੜੀ ਉਹਨਾਂ ਨੂੰ ਪਈ ਹੋਈ ਆ, ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗੇ ਆ, ਹਰ ਥਾਂ ਦੇ ਉੱਤੇ ਉਹਨਾਂ ਦਾ ਪਹੁੰਚਣਾ ਨਾਮੁਮਕਿਨ ਜਿਹੜੀ ਆ ਉਹ ਗੱਲ ਹੁੰਦੀ ਆ। ਸੋ ਪਲੀਜ਼ ਇਹ ਜਿਹੜੇ ਸਕੈਮਰਸ ਹੁੰਦੇ ਇਹਨਾਂ ਸਾਰਿਆਂ ਤੋਂ ਜਿਹੜਾ ਆ ਉਹ ਧਿਆਨ ਤੁਸੀਂ ਰੱਖੋ, ਜਿੰਨਾ ਸੁਹਿਰਦ ਹੋ ਸਕਦੇ ਓਨਾ ਹੋਵੋ, ਇੱਕ ਦੂਜੇ ਨਾਲ ਗੱਲ ਕਰਿਆ ਕਰੋ, ਫਿਰ ਹਰ ਇੱਕ ਨੂੰ ਜਿਹੜਾ ਇਸ ਚੀਜ਼ ਦੇ ਪ੍ਰਤੀ ਜਿਹੜਾ ਪਤਾ ਉਹ ਲੱਗਦਾ ਰਹਿੰਦਾ ਆ। ਕਿਉਂਕਿ ਇਹ ਜਿਹੜੇ ਸ਼ੈਤਾਨੀ ਦਿਮਾਗ ਵਾਲੇ ਹੁੰਦੇ ਆ ਨਾ, ਨਵੇਂ ਤੋਂ ਨਵੀਂ ਜਿਹੜੀ ਸਕੀਮ ਆ ਉਹ ਹਰ ਵਾਰੀ ਕੋਈ ਨਾ ਕੋਈ ਉਹ ਬਣਾ ਹੀ ਜਿਹੜੀ ਉਹ ਲੈਂਦੇ ਹੁੰਦੇ ਨੇ ਜੀ। ਅਤੇ ਸਾਡਾ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਆ ਕੇ ਹੋਰ ਜਿਹੜੀਆਂ ਕੁਛ ਕੁ ਇੰਪੋਰਟੈਂਟ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਪ੍ਰੀਤ, ਓਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਘਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ, ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰੋਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001, 98780 90001 और विजिट www.kularhospital.com। अच्छा गल सुन, मेरी शुगर भी ठीक है ते इंसुलिन भी बंद होगी।
ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, 0 ਡਾਊਨ ਜਾਂ ਲੋ ਡਾਊਨ ਤੇ ਵੀ। ਹਰ ਟਰੱਕ ਤੇ 6 ਮਹੀਨੇ ਦੀ ਵਾਰੰਟੀ। 100% ਕਸਟਮਰ ਸੈਟੀਸਫੈਕਸ਼ਨ ਵਿੱਚ ਯਕੀਨ ਰੱਖਦੇ ਹਨ। ਜੇਕਰ ਤੁਸੀਂ ਯੂਜ਼ਡ ਟਰੱਕ ਟ੍ਰੇਲਰ ਬਿਲਕੁਲ ਨਵੇਂ ਵਰਗਾ ਖਰੀਦਣਾ ਚਾਹੁੰਦੇ ਹੋ ਤਾਂ ਕਾਲ 866 252 87 81 866 252 8781 ਪ੍ਰਾਈਡ ਟਰੱਕ ਸੇਲਸ। ਉਹ ਮਿੱਤਰਾ, ਪਿਛਲੇ ਸਾਲ ਜਦੋਂ ਤੇਰੇ ਘਰ ਯੂਬਾ ਸਿਟੀ ਮੈਂ ਆਇਆ ਸੀ ਤਾਂ ਬੜਾ ਮਨ ਲੱਗਿਆ ਸੀ। ਰੇਡੀਓ ਉੱਤੇ ਸਵੇਰੇ ਸ਼ਾਮ ਗੁਰਬਾਣੀ ਸੁਣਦੇ ਸੀ, ਅਮਰੀਕਾ ਦੀਆਂ, ਪੰਜਾਬ ਦੀਆਂ ਖਬਰਾਂ, ਗਾਣੇ, ਹੋਰ ਸਮਾਜਿਕ ਗੱਲਾਂ ਬਾਤਾਂ। ਦਿਨ ਕਦੋਂ ਲੰਘ ਜਾਂਦਾ ਸੀ ਪਤਾ ਹੀ ਨਹੀਂ ਸੀ ਲੱਗਦਾ। ਸਾਡੇ ਇਲਾਕੇ 'ਚ ਤਾਂ ਕੋਈ ਪੰਜਾਬੀ ਰੇਡੀਓ ਹੀ ਨਹੀਂ ਚੱਲਦਾ। ਉਹ ਲੈ, ਕਿਹੜੀ ਗੱਲ ਕਰਦਾ? ਪੰਜਾਬੀ ਰੇਡੀਓ USA ਦਾ ਇੰਟਰਨੈਟ ਰੇਡੀਓ ਸੈੱਟ ਤਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਚੱਲਦਾ। ਬਸ ਵਾਈਫਾਈ ਦੇ ਨਾਲ ਕਨੈਕਟ ਕਰੋ ਤੇ ਸ਼ਾਨਦਾਰ ਰੇਡੀਓ ਦੇ ਪ੍ਰੋਗਰਾਮਾਂ ਦਾ ਆਨੰਦ ਲਓ। ਪਿਛਲੇ ਸਾਲ ਬਾਹਰਲੀਆਂ ਸਟੇਟਸ ਅਤੇ ਮੁਲਕਾਂ ਤੋਂ ਆਏ ਮੇਰੇ ਦੋਸਤਾਂ ਮਿੱਤਰਾਂ ਨੂੰ ਮੈਂ ਪੰਜਾਬੀ ਰੇਡੀਓ USA ਦਾ ਇੰਟਰਨੈਟ ਰੇਡੀਓ ਸੈੱਟ ਹੀ ਤਾਂ ਗਿਫਟ ਕੀਤਾ ਆ। ਸਾਰੇ ਬਹੁਤ ਖੁਸ਼ ਨੇ। ਤੁਸੀਂ ਵੀ ਇਸ ਦੀਵਾਲੀ ਅਤੇ ਨਗਰ ਕੀਰਤਨ ਦੇ ਸ਼ੁਭ ਮੌਕੇ ਦੇ ਉੱਤੇ ਆਪਣੇ ਸਕੇ ਸੰਬੰਧੀਆਂ ਨੂੰ ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਗਿਫਟ ਕਰ ਸਕਦੇ ਹੋ। ਖੁਦ ਖਰੀਦਣ ਦੇ ਲਈ, ਗਿਫਟ ਕਰਨ ਦੇ ਲਈ ਅੱਜ ਹੀ ਇੰਟਰਨੈਟ ਰੇਡੀਓ ਸੈਟਸ ਬੁੱਕ ਕਰੋ 408 272 5200। ਫ੍ਰੈਜ਼ਨੋ ਦੇ ਨਗਰ ਕੀਰਤਨ ਦੇ ਉੱਤੇ ਪੰਜਾਬੀ ਰੇਡੀਓ USA ਦੇ ਬੂਥ ਤੋਂ ਤੁਸੀਂ ਇੰਟਰਨੈਟ ਰੇਡੀਓ ਸੈਟਸ ਲੈ ਸਕਦੇ ਹੋ। ਕਾਲ 408 272 5200 408 272 5200। ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ। ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਵਾਸ਼ਿੰਗਟਨ ਸਟੇਟ ਦੇ ਵਿੱਚ I-90 ਦੇ ਉੱਤੇ ਐਗਜ਼ਿਟ 231 ਤੇ ਪੰਜਾਬੀ ਵੀਰਾਂ ਦਾ ਬਿਗ ਬੀ ਟਰੱਕ ਸਟਾਪ ਖੁੱਲ ਗਿਆ ਹੈ, ਜਿੱਥੋਂ ਸਸਤੇ ਰੇਟਾਂ ਤੇ ਡੀਜ਼ਲ ਪਵਾ ਸਕਦੇ ਹੋ। ਚਾਹ ਅਤੇ ਖਾਣ ਪੀਣ ਦਾ ਪ੍ਰਬੰਧ ਹੈ। ਕਾਲ 509 659 0198 509 659 0198 ਅਤੇ ਨਾਲ ਹੀ ਇਹਨਾਂ ਦੇ ਇੱਕ ਪੰਜਾਬੀ ਢਾਬੇ ਲਈ ਰੈਸਟੋਰੈਂਟ ਕਿਚਨ ਜੋ ਕਿ ਲੀਜ਼ ਲਈ ਅਵੇਲੇਬਲ ਹੈ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 509 294 27 27 509 294 2727। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਫਿਰ ਇੱਕ ਵਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਅਗਲੀਆਂ ਜਿਹੜੀਆਂ ਖਬਰਾਂ ਉਸ ਤੇ ਵੱਲ ਵਾਰੀ ਸਿਰ ਜਿਹੜਾ ਆਪਾਂ ਵੱਧਦੇ ਹਾਂ। ਜੇ ਅੰਤਰਰਾਸ਼ਟਰੀ ਖਬਰਾਂ ਦੇ ਉੱਤੇ ਹਰਜੋਤ ਸਿੰਘ ਜੀ ਥੋੜੀ ਜਿਹੀ ਨਜ਼ਰ ਮਾਰੀਏ, ਇਸ ਟਾਈਮ ਜਿਹੜਾ ਸਭ ਤੋਂ ਵੱਡਾ ਰੌਲਾ ਯੂਰਪ ਦੇ ਵਿੱਚ ਜਿਹੜਾ ਯੂਰਪੀਅਨ ਸੰਘ ਦੇ ਨਾਲੋਂ ਜਿਹੜਾ ਬ੍ਰਿਟੇਨ ਦਾ ਤਲਾਕ ਵਾਲਾ ਜਿਹੜਾ ਮਸਲਾ ਚੱਲ ਰਿਹਾ। ਤਲਾਕ ਇਸ ਲਈ ਕਹਿ ਰਹੇ ਹਾਂ, ਬ੍ਰੈਕਸਿਟ ਜਿਹੜਾ ਹੋਇਆ ਉਹਨਾਂ ਨੇ ਇੱਕ ਦੂਜੇ ਦੇ ਨਾਲੋਂ ਵੱਖ ਜਿਹੜਾ ਹੋ ਜਾਣਾ ਹੈ। ਉਹਨਾਂ ਨੇ ਆਪਣੇ ਕਸਟਮਸ ਵੱਖਰੇ ਕਰ ਲੈਣੇ ਆ। ਹੋਰ ਜਿਹੜੀਆਂ ਕਈ ਜਿਹੜੀਆਂ ਉੱਥੇ ਉਹਨਾਂ ਨੇ ਨਵੀਆਂ ਚੀਜ਼ਾਂ ਲਿਆਉਣੀਆਂ, ਵੀਜ਼ਾ ਦੀ ਜ਼ਰੂਰਤ ਪੈਣੀ ਨਹੀਂ ਪੈਣੀ, ਕੀ ਹੋਣਾ ਆ। ਸੋ ਉਸ ਨੂੰ ਲੈ ਕੇ ਜਿਹੜੀ ਥਰੀਸਾ ਮੇ ਆ, ਜਿਹੜੀ ਉਹਨਾਂ ਦੀ ਪ੍ਰਾਈਮ ਮਿਨਿਸਟਰ ਆ ਬ੍ਰਿਟੇਨ ਦੀ, ਉਹਨਾਂ ਨੇ ਇੱਕ ਖਰੜਾ ਜਿਹੜਾ ਆ ਅੱਜ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤਾ ਆ। ਜਦ ਉਹਨਾਂ ਨੇ ਕਿਹਾ ਵੀ ਇੱਕ ਲਾਈਨ ਜਦੋਂ ਬੋਲੀ ਵੀ ਅਸੀਂ ਬੜੇ ਸਮੂਥਲੀ ਤੇ ਆਰਡਰਲੀ ਤਰੀਕੇ ਦੇ ਨਾਲ ਜਿਹੜਾ ਬ੍ਰੈਕਸਿਟ ਜਿਹੜਾ ਕਰਨਾ ਆ, ਤਾਂ ਉੱਥੇ ਬਾਕੀ ਬੈਠੇ ਜਿੰਨੇ MP ਸੀ ਸਾਰੇ ਜਿਹੜੇ ਕਹਿੰਦੇ ਆ ਵੱਖੀਆਂ ਨੂੰ ਫੜ ਕੇ ਹੱਸਣ ਲੱਗ ਗਏ ਵੀ ਇਹ ਕਿੱਦਾਂ ਦਾ ਜਿਹੜਾ ਮਜ਼ਾਕ ਆ ਉੱਥੇ
ਉਹ ਕਰ ਰਹੇ ਨੇ। ਸੋ ਉਹ ਸਿਚੁਏਸ਼ਨ ਜਿਹੜੀ ਉੱਥੇ ਬਣੀ ਪਈ ਆ, ਉਸੇ ਦੇ ਚੱਲਦਿਆਂ ਕੈਬਨਿਟ ਜਿਹੜੇ 2 ਉਹਨਾਂ ਦੇ ਮਿਨਿਸਟਰ ਆ ਉਹਨਾਂ ਨੇ ਅਸਤੀਫੇ ਦੇ ਦਿੱਤੇ ਆ। ਅਤੇ ਇੱਕ ਜਿਹੜੀ ਆਇਰਲੈਂਡ ਪਾਸੇ ਵਾਲੀ ਜਿਹੜੀ ਇੱਕ ਪਾਰਟੀ ਆ, ਕੁਛ ਡੈਮੋਕ੍ਰੇਟ ਕਰਕੇ ਉਹ ਪਾਰਟੀ ਦਾ ਨਾਂ ਆ, ਮੈਨੂੰ ਐਗਜ਼ੈਕਟ ਯਾਦ ਨਹੀਂ ਆ ਰਿਹਾ, ਉਹਨਾਂ ਨੇ ਜਿਹੜਾ ਰਾਈਟ ਨਾਓ ਇਹ ਕਹਿ ਦਿੱਤਾ ਆ ਬੇਭਰੋਸਗੀ ਦਾ ਮਤਾ ਜਿਹੜਾ ਆ ਥਰੀਸਾ ਮੇ ਦੇ ਖਿਲਾਫ ਜਿਹੜਾ ਲਿਆਉਣ ਦੀ ਗੱਲ ਆਖੀ ਆ। ਉਹਨਾਂ ਨੂੰ ਤਕਰੀਬਨ 50 MP ਦਾ ਜਿਹੜਾ ਸਾਥ ਆ ਉਹ ਉੱਥੇ ਚਾਹੀਦਾ ਆ, ਅਤੇ ਉਹਨਾਂ ਨੇ ਆਲਰੇਡੀ ਜਿਹੜੀ ਚਿੱਠੀ ਆ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਕਰ ਦਿੱਤੀ ਆ। ਅਤੇ ਇਨਫੈਕਟ ਉਹਨਾਂ ਨੇ ਕੁਛ ਨਵੇਂ ਨਾਂ ਵੀ ਜਿਹੜੇ ਸੁਝਾਅ ਦਿੱਤੇ ਆ ਵੀ ਜਿਹੜੇ ਥਰੀਸਾ ਮੇ ਦੀ ਥਾਂ ਜਿਹੜੀ ਲੈ ਸਕਦੇ ਨੇ, ਵੀ ਉਹ ਬੈਟਰ ਜਿਹੜੇ ਪ੍ਰਾਈਮ ਮਿਨਿਸਟਰ ਹੋਣਗੇ। ਸੋ ਇਹ ਜਿਹੜਾ ਮਸਲਾ ਹੈ ਹਰਜੋਤ ਸਿੰਘ ਜੀ, ਬਹੁਤ ਜਿਹੜੀ ਪ੍ਰੋਬਲਮ ਸਿਚੁਏਸ਼ਨ ਜਿਹੜੀ ਉੱਥੇ ਬਣ ਰਹੀ ਆ, ਖਾਸ ਕਰਕੇ ਜ਼ਿਆਦਾ ਜਿਹੜਾ ਰੌਲਾ ਪੈ ਰਿਹਾ ਰਿਪਬਲਿਕ ਆਫ ਆਇਰਲੈਂਡ ਅਤੇ ਜਿਹੜਾ ਨਦਰਨ ਆਇਰਲੈਂਡ ਦਾ ਜਿਹੜਾ ਮਸਲਾ ਆ, ਉੱਥੋਂ ਦੇ ਲੋਕ ਆਪਸ ਦੇ ਵਿੱਚ ਇੱਕ ਦੂਜੇ ਦੇ ਜਿਹੜੇ ਆ ਮੁਲਕਾਂ ਦੇ ਵਿੱਚ ਰੀਜਨਸ ਦੇ ਵਿੱਚ ਬਗੈਰ ਕਿਸੇ ਕਸਟਮਸ ਤੋਂ ਜਿਹੜਾ ਆ ਉਹ ਆਉਣਾ ਜਾਣਾ ਉਹ ਚਾਹੁੰਦੇ ਨੇ। ਸੋ ਯੂਰਪੀਅਨ ਸੰਘ ਕੀ ਕਰ ਰਿਹਾ ਵੀ ਜਿਹੜਾ ਬ੍ਰਿਟੇਨ ਦਾ ਉਹ ਹਿੱਸਾ ਆਇਰਲੈਂਡ ਵਾਲਾ ਜਿਹੜਾ ਉਹ ਹਿੱਸਾ ਜਿਹੜਾ ਬ੍ਰਿਟੇਨ ਦੇ ਵਿੱਚ ਆਉਂਦਾ ਆ, ਉਹਨੂੰ ਸਪੈਸ਼ਲ ਡੈਜ਼ਿਗਨੇਸ਼ਨ ਦੇਣ ਦੀ ਜਿਹੜੀ ਗੱਲ ਕਰ ਰਿਹਾ ਆ, ਜਿਸ ਦੇ ਚੱਲਦਿਆਂ ਉਹਨਾਂ ਨੂੰ ਜਿਹੜੇ ਆਇਰਲੈਂਡ ਦੇ ਵਿੱਚ ਇੱਕ ਦੂਜੇ ਨੂੰ ਜਾਣ ਦੇ ਲਈ ਕੋਈ ਪ੍ਰੋਬਲਮ ਜਿਹੜੀ ਆ ਉਹ ਨਹੀਂ ਆਊਗੀ। ਪਰ ਓਵਰਆਲ ਫਿਰ ਵੀ ਜਿਹੜੀ ਥਰੀਸਾ ਮੇ ਦੀ ਜਿਹੜੀ ਸਰਕਾਰ ਆ ਉਹ ਇਸ ਟਾਈਮ ਬਹੁਤ ਹੀ ਜ਼ਿਆਦਾ ਜਿਹੜੀ ਕਹਿ ਲਓ ਵੀ ਤੱਤੇ ਪਾਣੀ ਦੇ ਵਿੱਚ ਆ, ਅਤੇ ਸਰਕਾਰ ਡਿੱਗ ਵੀ ਸਕਦੀ ਆ। ਪ੍ਰਾਈਮ ਮਿਨਿਸਟਰ ਜਿਹੜਾ ਉਹ ਚੇਂਜ ਵੀ ਹੋ ਸਕਦਾ ਆ ਇਸ ਬ੍ਰੈਕਸਿਟ ਨੂੰ ਲੈ ਕੇ। ਇਹ ਹੁਣ ਤੱਕ ਦੇ ਕਹਿ ਸਕਦੇ ਹਾਂ ਵੀ ਰੀਸੈਂਟ ਹਿਸਟਰੀ ਦੇ ਵਿੱਚ ਯੂਰਪ ਦੇ ਲਈ ਅਤੇ ਬ੍ਰਿਟੇਨ ਦੇ ਲਈ ਕਾਫੀ ਵੱਡਾ ਇੱਕ ਸਿਆਸੀ ਸੰਕਟ ਓਵਰਆਲ ਬਣਿਆ, ਅਤੇ ਆਮ ਲੋਕਾਂ ਦੇ ਉੱਤੇ ਇਸ ਦਾ ਬਹੁਤ ਵੱਡਾ ਜਿਹੜਾ ਅਸਰ ਆ ਉਹ ਉੱਥੇ ਪੈਣ ਜਾ ਰਿਹਾ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਸਾਊਦੀ ਅਰੇਬੀਆ ਦੇ ਪ੍ਰੋਸੀਕਿਊਟਰਸ ਆ, ਉਹਨਾਂ ਨੇ 5 ਲੋਕਾਂ ਨੂੰ ਜਿਹੜੀ ਡੈਥ ਪੈਨਲਟੀ ਦਾ ਜਿਹੜਾ ਆਰਡਰ ਕੀਤਾ ਹੈਗਾ ਆ, ਜਿਨ੍ਹਾਂ ਨੂੰ ਅਕਿਊਜ਼ ਕੀਤਾ ਗਿਆ ਸੀ ਜਿਹੜੇ ਜਰਨਲਿਸਟ ਜਿਹੜੇ ਜਮਾਲ ਖਸ਼ੋਗੀ ਆ ਉਹਦੀ ਡੈਥ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ ਕਿਸ ਤਰ੍ਹਾਂ ਜਿਹੜੇ ਜਮਾਲ ਖਸ਼ੋਗੀ ਆ ਸਾਊਦੀ ਅਰੇਬੀਆ ਦੇ ਸਿਟੀਜ਼ਨ, ਜੋ ਕਿ USA ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਸੀ, ਅਤੇ USA ਦੇ ਵਿੱਚ ਵਾਸ਼ਿੰਗਟਨ ਟਾਈਮਸ ਜਿਹੜੀ ਅਖਬਾਰ ਆ ਉਹਦੇ ਲਈ ਕੰਮ ਕਰਦੇ ਸੀ, ਅਤੇ ਉਹਨਾਂ ਨੂੰ ਕਹਿੰਦੇ ਵੀ ਇੱਕ ਲੀਥਲ ਇੰਜੈਕਸ਼ਨ ਦੇ ਕੇ ਜਿਹੜਾ ਆ ਟਰਕੀ ਦੇ ਵਿੱਚ ਸਾਊਦੀ ਅਰੇਬੀਆ ਦੀ ਅੰਬੈਸੀ ਉੱਥੇ ਮਾਰ ਦਿੱਤਾ ਗਿਆ ਸੀ। ਸੋ 21 ਦੇ ਕਰੀਬ ਲੋਕ ਜਿਹੜੇ ਕਸਟਡੀ 'ਚ ਲਏ ਗਏ ਆ, ਅਤੇ 5 ਨੂੰ ਕਹਿੰਦੇ ਵੀ ਡੈਥ ਪੈਨਲਟੀ ਦੇਣੀ ਆ। ਪਰ ਜਿਹੜਾ ਮੇਨ ਬੰਦਾ ਕਰਨ ਵਾਲਾ ਸੀ ਉਹ ਜਿਹੜਾ MSV ਆ, ਜਿਹੜਾ ਉੱਥੇ ਦਾ ਮੇਨ ਕਿੰਗ ਹੈਗਾ, ਉਹਦਾ ਖਾਸ ਬੰਦਾ, ਅਤੇ ਉਹਨੂੰ ਛੱਡਿਆ ਗਿਆ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ ਲਿੰਡਸੇ ਗ੍ਰਾਮ ਆ, ਉਹਨਾਂ ਨੇ ਕਲੀਅਰਲੀ ਕਿਹਾ ਆ ਵੀ ਜਿਹੜਾ ਸਾਊਦੀ ਅਰੇਬੀਆ ਦਾ ਕਿੰਗ ਹੈਗਾ MBS, ਉਹ ਅਨਰਿਲਾਇਬਲ ਅਤੇ ਅਨਸਟੇਬਲ ਹੈਗਾ ਆ। ਸੋ ਗ੍ਰਾਮ ਜਿਹੜੇ ਆ ਸੀਨੀਅਰ ਰਿਪਬਲਿਕਨ ਸੈਨੇਟਰ ਹੈਗੇ ਆ, ਅਤੇ ਜਿਹੜੇ ਬੌਬ ਕੁੱਕਰ ਆ ਉਹ ਵੀ ਚੇਅਰ ਆਫ ਫੋਰਨ ਰਿਲੇਸ਼ਨ ਕਮੇਟੀ ਦੇ ਆ। ਉਹਨਾਂ ਨੇ ਵੀ ਕਿਹਾ ਵੀ ਇਮੀਡੀਏਟਲੀ ਸਾਨੂੰ ਜਿਹੜੀ ਆ ਕਿਸੇ ਤਰ੍ਹਾਂ ਦੀ ਵੀ ਜਿਹੜੀ ਆਰਮ ਡੀਲ ਆ US ਦੀ ਸਾਊਦੀ ਅਰੇਬੀਆ ਨਾਲ ਉਹਨੂੰ ਬੰਦ ਕਰਨਾ ਚਾਹੀਦਾ ਹੈਗਾ ਆ। ਇਸੇ ਤਰ੍ਹਾਂ US ਨੇ ਅੱਜ ਜਿਹੜਾ ਆ US ਦੀ ਟ੍ਰੇਜਰੀ ਡਿਪਾਰਟਮੈਂਟ ਆ, ਉਹਨਾਂ ਨੇ ਸੈਂਕਸ਼ਨਸ ਲਾਈਆਂ ਹੈਗੀਆਂ ਆ 17 ਸਾਊਦੀ ਅਰੇਬੀਅਨ ਆਫੀਸ਼ੀਅਲਸ ਉਹਨਾਂ ਦੇ ਉੱਤੇ, ਜਿਹੜਾ ਵਾਸ਼ਿੰਗਟਨ ਪੋਸਟ ਦੇ ਜਿਹੜੇ ਕੰਟਰੀਬਿਊਟਰ ਜਮਾਲ ਖਸ਼ੋਗੀ ਦੀ ਮੌਤ ਦੇ ਸੰਬੰਧ ਦੇ ਵਿੱਚ। ਇਹ ਇੱਕ ਤਰ੍ਹਾਂ ਨਾਲ ਵਧੀਆ ਸੰਕੇਤ ਆਇਆ। ਅਤੇ ਜਿਹੜੀਆਂ US ਦੀਆਂ ਸੈਂਕਸ਼ਨਸ ਹੈਗੀਆਂ ਆ, ਕਹਿੰਦੇ ਇਹ ਗਲੋਬਲ ਮੈਗਨਿਟਸਕੀ ਹਿਊਮਨ ਰਾਈਟਸ ਅਕਾਊਂਟੇਬਿਲਿਟੀ ਐਕਟ ਦੇ ਅਧੀਨ ਆਉਂਦੀਆਂ ਹੈਗੀਆਂ ਆ, ਜਿਹਦੇ ਕਰਕੇ ਕੋਈ ਵੀ ਬੰਦਾ ਦੁਨੀਆ 'ਚ ਕਿਸੇ ਤਰ੍ਹਾਂ ਦੀ ਹਿਊਮਨ ਰਾਈਟਸ ਵਾਇਲੇਸ਼ਨ ਕਰਦਾ ਹੈਗਾ ਆ, ਜਾਂ ਜਿਹੜੀ ਇਸ ਤਰ੍ਹਾਂ ਦੇ ਕ੍ਰਾਈਮ ਕਰਦਾ ਜਿਹੜੇ ਕਿ ਲੋਕਾਂ ਨੂੰ ਮਾਰਦੇ ਹੈਗੇ ਆ, ਇਨੋਸੈਂਟ ਲੋਕਾਂ ਨੂੰ, ਅਤੇ ਉਹਨਾਂ ਦੇ ਅਗੇਂਸਟ ਸੈਂਕਸ਼ਨਸ ਲਾਈਆਂ ਜਾ ਸਕਦੀਆਂ ਹੈਗੀਆਂ। ਸੋ ਉਹਨਾਂ ਦੇ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਇੱਥੇ ਆਉਣ ਦੇ ਉੱਤੇ ਜਿਹੜੀ ਉਹ ਪਾਬੰਦੀ ਲਾਈ ਗਈ ਹੈਗੀ ਆ। ਬਿਲਕੁਲ। ਸੈਂਕਸ਼ਨ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਦੱਸ ਹੀ ਰਹੇ ਆ, ਕਹਿੰਦੇ ਉਹਨਾਂ 17 ਬੰਦਿਆਂ ਦੇ ਉੱਤੇ ਸੈਂਕਸ਼ਨ ਜਿਹੜੇ ਲਾ ਰਹੇ ਆ, ਜਿਹੜੇ ਇਨਵੋਲਵ ਸੀਗੇ ਉਸ ਮਰਡਰ ਦੇ ਉੱਤੇ। ਅਤੇ ਜਿੱਦਾਂ ਤੁਸੀਂ ਦੱਸਿਆ ਹੀ ਹੈ MBS, ਅਤੇ ਹਰਜੋਤ ਸਿੰਘ ਜੀ ਉਸ ਦਾ ਕਹਿੰਦੇ ਸਾਊਦੀ ਅਰੇਬੀਆ 'ਚ ਉਹਨੂੰ ਪਤਾ ਕਿਹੜੇ ਨਾਂ ਨਾਲ ਬੁਲਾਉਂਦੇ ਆ, ਅਬੂ ਰੱਕਾ, ਯਾਨੀ ਕਿ ਗੋਲੀ ਦਾ ਪਿਓ। ਐਡਾ ਜਿਹੜਾ ਉਹਨੂੰ ਡੇਂਜਰਸ ਨਾਂ ਦੇ ਨਾਲ ਜਿਹੜੇ ਆ MBS ਨੂੰ ਉੱਥੇ ਬੁਲਾਇਆ ਜਾਂਦਾ। ਉਹਦਾ ਜਿੱਦਾਂ ਦੇਖੋ ਅਲ ਚਾਪੋ ਸੀਗਾ, ਜਿਹਦਾ ਮਤਲਬ ਹੁੰਦਾ ਸ਼ੌਰਟੀ ਆ, ਅਤੇ ਉਹਨੇ ਦੁਨੀਆ 'ਚ ਇੰਨਾ ਕੁ ਹਰਾਮ ਮਚਾ ਕੇ ਰੱਖਿਆ ਸੀਗਾ ਡਰੱਗ ਵਾਲੇ ਨੇ, ਅਤੇ ਇਹਨੇ ਦੇਖੋ ਜਿਹੜਾ ਕੀ ਕੁਛ ਉੱਥੇ ਕੀਤਾ ਹੋਇਆ ਆ। ਅਤੇ ਅਮਰੀਕਾ ਵਾਲੇ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਅੰਦਰੂਨੀ ਜਿਹੜੀਆਂ ਗੱਲਾਂ ਜਿਹੜੇ ਸਿਆਸੀ ਮਾਹਰੇ ਵੀ ਜਿਹੜੇ ਕਹਿ ਰਹੇ ਆ ਵੀ ਰਾਈਟ
now ਉਸ MBS ਨੂੰ ਜਿਹੜਾ ਆ ਉਹ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਵੀ ਉਸ ਦੇ ਉੱਤੇ ਜਿਹੜਾ ਕਿਸੇ ਤਰੀਕੇ ਦੇ ਨਾਲ ਕੋਈ ਆਂਚ ਜਿਹੜੀ ਉਹ ਨਾ ਆਵੇ, ਕਿਉਂਕਿ ਉਹਦਾ ਜਿਹੜਾ ਵਿਜ਼ਨ 2030 ਜਿਹੜਾ ਇੱਕ ਹੈਗਾ ਜਿਹਦੇ ਵਿੱਚ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਉਹ ਵੱਖ-ਵੱਖ ਥਾਵਾਂ ਤੋਂ ਜਿਹੜਾ ਉਹ ਲਿਆ ਰਿਹਾ ਆ ਆਪਣੇ ਉੱਥੇ, ਅਤੇ ਉਹਨਾਂ ਦੀਆਂ ਜਿਹੜੀਆਂ ਇਨਵੈਸਟਮੈਂਟ ਅਮਰੀਕਾ ਕੀ ਆ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਉਂਗਲ ਰੱਖ ਕੇ ਦੇਖ ਲਓ, ਉੱਥੇ ਸਾਊਦੀ ਅਰੇਬੀਆ ਨੇ ਇਨਵੈਸਟਮੈਂਟ ਕੀਤੀ ਹੋਈ ਆ। ਸਿਲੀਕਨ ਵੈਲੀ ਵਾਲੇ ਚੁੱਪ ਧਾਰੀ ਬੈਠੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਸਟਾਰਟਅਪਸ ਦੇ ਵਿੱਚ ਇਸ ਟਾਈਮ ਸਭ ਤੋਂ ਵੱਡੇ ਪੱਧਰ ਦੇ ਉੱਤੇ ਸਾਊਦੀ ਅਰੇਬੀਆ ਜਿਹੜੀ ਆ ਉਹ ਫੰਡਿੰਗ ਜਿਹੜੀ ਉਹ ਕਰ ਰਿਹਾ ਆ। ਜਦੋਂ ਪੈਸੇ ਦੀ ਗੱਲ ਆਉਂਦੀ ਆ ਤੇ ਉਦੋਂ ਕਿਸੇ ਹੋਰ ਨੂੰ ਜਿਹੜਾ ਆ ਉਹ ਉਦੋਂ ਮੋਰੇ ਕਹਿ ਲਓ ਵੀ ਪਿਓ ਬਣਾ ਲੈਂਦੇ ਆ, ਤੇ ਉੱਦਾਂ ਫਿਰ ਜਿਹੜਾ ਬਹੁਤ ਰੌਲਾ ਜਿਹੜਾ ਇਹ ਭਾਈ ਰੱਖਦੇ ਹੁੰਦੇ ਆ। ਸੋ ਬਿਲਕੁਲ ਦੇਖੋ ਵੀ ਇੰਨੀ ਮਾੜੀ ਗੱਲ ਆ ਵੀ ਜਿਹੜੇ US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਰਿਕਾਰਡਿੰਗ ਸੁਣੀ ਗਈ ਆ ਸਾਰੇ ਲੋਕਾਂ ਵੱਲੋਂ, ਤੁਹਾਨੂੰ ਯਾਦ ਹੋਊਗਾ ਵੀ ਟਰਕੀ ਆਫੀਸ਼ੀਅਲਸ ਵੱਲੋਂ ਜਿਹੜੀ ਆ ਉਸ ਖਸ਼ੋਗੀ ਦੀ ਜਦੋਂ ਉਹ ਇੰਟੈਰੋਗੇਸ਼ਨ ਕਰ ਰਹੇ ਸੀ ਜਿਹਨੂੰ ਮਾਰਿਆ ਗਿਆ ਸੀ, ਉਹਦੀ ਜਿਹੜੀ ਟੇਪ ਆ ਉਹ ਕੈਨੇਡੀਅਨ ਆਫੀਸ਼ੀਅਲਸ ਨੂੰ, US ਆਫੀਸ਼ੀਅਲਸ ਨੂੰ, ਸਾਰਿਆਂ ਨੂੰ, UK ਦੇ ਆਫੀਸ਼ੀਅਲਸ ਨੂੰ ਸੁਣਾਈ ਗਈ ਆ। ਤੇ ਜੌਨ ਬੋਲਟਨ ਕਹਿੰਦੇ ਆ ਵੀ ਉਸ ਟੇਪ 'ਚ ਕਿਤੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜਾ ਉੱਥੇ ਦਾ ਕਿੰਗ ਆ ਉਹ ਇਨਵੋਲਵ ਆ। ਹੁਣ ਦੱਸੋ ਕਿੰਗ ਤੋਂ ਬਿਨਾਂ ਜੇ ਹੁਣ ਉਹ ਜਿਹੜੇ ਥੱਲੇ ਦੇ ਬੰਦੇ ਆ ਯਾਰ ਤੁਹਾਡੀ ਅੰਬੈਸੀ ਦੇ ਵਿੱਚ ਤੇ ਉਹ ਉੱਥੇ ਪਤਾ ਨਾ ਹੋਊਗਾ 17 ਬੰਦੇ ਆ ਜਾਂਦੇ ਮੂੰਹ ਚੱਕ ਕੇ, ਬਾਅਦ 'ਚ ਉਹਦਾ ਬਾਡੀ ਡਬਲ ਜਿਹੜਾ ਉੱਥੋਂ ਬਾਹਰ ਘੱਲ ਦਿੱਤਾ ਜਾਂਦਾ ਇੱਦਾਂ ਦਿਖਾਉਣ ਦੇ ਲਈ ਵੀ ਉਹ ਤਾਂ ਜਮਾਲ ਖਸ਼ੋਗੀ ਉੱਥੋਂ ਬਾਹਰ ਵੀ ਚਲਿਆ ਗਿਆ ਸੀਗਾ ਜੀ। ਉਹਦੇ ਵਿੱਚ ਹੋਰ ਕੌਣ ਇਨਵੋਲਵ ਜਿਹੜਾ ਹੋਇਆ ਹੋ ਸਕਦਾ। ਚਲੋ ਸਬੂਤ ਜਿਹੜੇ ਉਹ ਓਬਵੀਅਸਲੀ ਆ, ਇਹੋ ਜਿਹੀਆਂ ਚੀਜ਼ਾਂ ਨੂੰ ਸਾਬਤ ਕਰਨਾ ਜਿਹੜਾ ਉਹ ਨਾਮੁਮਕਿਨ ਵਾਲੀ ਗੱਲ ਹੁੰਦੀ ਆ, ਪਰ ਦੁਨੀਆ ਨੂੰ ਅੰਦਰ ਖਾਤੇ ਦਿਲ ਦੇ ਵਿੱਚ ਇੱਕ ਗੱਟ ਫੀਲਿੰਗ ਜਿਹੜੀ ਹੁੰਦੀ ਆ ਉਹਦੇ ਵਿੱਚ ਰਹਿੰਦਾ ਆ ਵੀ ਕਿਹੜਾ ਬੰਦਾ ਇਸ ਦੇ ਵਿੱਚ ਇਨਵੋਲਵ ਰਿਹਾ ਹੋ ਸਕਦਾ। ਸੋ ਇਹ ਕਾਫੀ ਸਿਚੁਏਸ਼ਨ ਹਰਜੋਤ ਸਿੰਘ ਜੀ ਉੱਦਾਂ ਓਵਰਆਲ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਆ ਉਹ ਮਾੜੀ ਬਣੀ ਪਈ ਆ, ਪਰ ਦੇਖਦੇ ਆ ਵੀ ਲੋਕਾਂ ਨੂੰ ਕਿੰਨਾ ਕੁ ਚਿਰ ਜਿਹੜਾ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਯਾਦ ਆ ਉਹ ਰਹੂਗਾ। ਤੇ ਅਗਲੀ ਗੱਲ ਜਿਹੜੀ ਕਾਫਲਿਆਂ ਦੀ ਕਰਦੇ ਜਾਈਏ, ਜਿਹੜੇ ਕੈਰਾਵਨ ਆ ਉਹ ਕਹਿੰਦੇ ਆਲਰੇਡੀ US ਬਾਰਡਰ ਤੇ ਪਹੁੰਚਣੇ ਸ਼ੁਰੂ ਹੋ ਗਏ ਆ, ਤੇ ਪਹਿਲਾ ਗਰੁੱਪ ਕਹਿੰਦੇ ਪਹੁੰਚ ਚੁੱਕਾ ਆ ਆਲਰੇਡੀ, ਪਹਿਲਾ ਜਥਾ ਪਹੁੰਚ ਗਿਆ ਆ, ਤੇ 12 ਦੇ ਕਰੀਬ ਜਿਹੜੇ ਆ ਉਹ ਅਰੈਸਟ ਕਰ ਲਏ ਗਏ ਹੈਗੇ ਬਾਰਡਰ ਦੇ ਉੱਤੇ। ਤੇ ਜਿਹੜੀ ਮੈਕਸੀਕੋ ਦੇ ਵਿੱਚ ਵੀ 2000 ਲੋਕਾਂ ਦਾ ਕਹਿੰਦੇ ਇਹ ਜਿਹੜਾ ਕੈਰਾਵਨ ਆ ਲਗਭਗ ਬਾਰਡਰ ਦੇ ਲਾਗੇ ਪਹੁੰਚ ਗਿਆ ਆ। ਤੇ ਕਹਿੰਦੇ ਮੈਕਸੀਕੋ ਦੇ ਵਿੱਚ ਵੀ ਜਿਹੜੇ ਇਹ ਕੈਰਾਵਨ ਵਾਲੇ ਲੋਕ ਆ ਤੇ ਜਿਹੜੇ ਮੈਕਸੀਕੋ ਦੇ ਆ ਉਹਨਾਂ ਦੀ ਆਪਸ ਦੇ ਵਿੱਚ ਕਾਫੀ ਲੜਾਈ ਝਗੜਾ ਵੀ ਹੋਇਆ, ਕਿਉਂਕਿ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਆਪਣੇ ਮੁਲਕ ਨੂੰ ਵਾਪਸ ਜਾਓ, ਸਾਡੇ ਮੁਲਕ ਦੇ ਵਿੱਚ ਕਿਉਂ ਜਿਹੜਾ ਤੁਸੀਂ ਆ ਕੇ ਲੰਘ ਰਹੇ ਹੋ ਜਾਂ ਰੌਲਾ ਪਾ ਰਹੇ ਹੋ, ਕਿਉਂਕਿ ਜਿਹੜਾ ਮੈਕਸੀਕੋ ਆ ਉਹਦੇ ਉੱਤੇ ਵੀ ਬਹੁਤ ਸਾਰਾ ਜਿਹੜਾ ਪ੍ਰੈਸ਼ਰ ਹੈਗਾ US ਵੱਲੋਂ। ਤੇ ਕਹਿੰਦੇ ਕਈਆਂ ਦੇ ਤਾਂ ਸੱਟਾਂ ਸੁੱਟਾਂ ਵੀ ਜਿਹੜੀਆਂ ਲੱਗੀਆਂ ਹੈਗੀਆਂ ਆ। ਜੀ ਬਿਲਕੁਲ। ਸੋ ਇਸ ਟਾਈਮ ਦਸਤਕ ਜਿਹੜੀ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਉਹ ਦੇ ਦਿੱਤੀ ਹੋਈ ਆ। ਤੇ ਹਾਂ ਇਹ ਬਿਲਕੁਲ ਜਿਹੜੀ ਵੀਡੀਓਜ਼ ਕੁਛ ਕੁ ਹਰਜੋਤ ਸਿੰਘ ਜੀ ਕੱਲ੍ਹ ਆਈਆਂ ਸੀ ਵੀ ਬਿਲਕੁਲ ਉਸ ਬਾਰਡਰ ਦੇ ਉੱਤੇ ਇੱਕ ਪਾਸੇ ਸਮੁੰਦਰ ਆ, ਇੱਕ ਪਾਸੇ ਉਹ ਫੈਂਸ ਜਿਹੜੀ ਬਣੀ ਪਈ ਆ, ਲੋਕ ਉਹਦੇ ਉੱਤੇ ਫੈਂਸ ਦੇ ਉੱਤੇ ਚੜ੍ਹੇ ਹੋਏ ਆ, ਤੇ ਦੂਜੇ ਪਾਸੇ ਜਿਹੜੇ ਬਾਰਡਰ ਸਿਕਿਉਰਿਟੀ ਵਾਲੇ ਘੋੜਿਆਂ ਤੇ ਜਿਹੜੀਆਂ ਆਲ ਟਰੇਨ ਵਹੀਕਲ ਜਿਹੜੇ ਹੁੰਦੇ ਉਹਦੇ ਤੇ ਗੱਡੀਆਂ ਲੈ ਕੇ ਉੱਦਾਂ ਆਪ ਜਿਹੜੇ ਉੱਥੇ ਖੜ੍ਹੇ ਸੀ ਉਹਨਾਂ ਲੋਕਾਂ ਨੂੰ ਜਿਹੜਾ ਉਹ ਰੋਕਣ ਦੇ ਲਈ ਉੱਥੇ ਉਹਨਾਂ ਨੂੰ ਕਿਹਾ ਜਾ ਰਿਹਾ ਸੀਗਾ ਵੀ ਉੱਥੇ ਪਲੀਜ਼ ਕੀ ਵੀ ਭਾਈ ਵਾਪਸ ਜਾਓ, ਤੁਹਾਡਾ ਇੱਦਾਂ ਤੁਸੀਂ ਧੱਕੇ ਦੇ ਨਾਲ ਇਸ ਮੁਲਕ ਦੇ ਵਿੱਚ ਜਿਹੜਾ ਆ ਉਹ ਨਹੀਂ ਆ ਸਕਦੇ। ਸੋ ਦੇਖਦੇ ਹਾਂ ਜਿਹੜਾ ਇਸ ਦੇ ਵਿੱਚ ਕੀ ਬਣਦਾ ਵੀ ਕਾਫਲੇ ਦੇ ਜਿਹੜੇ ਪਹਿਲੇ ਮੈਂਬਰ ਆ ਉਹ ਉੱਥੇ ਪਹੁੰਚ ਚੁੱਕੇ ਹੋਏ ਨੇ। ਪਰ ਉੱਦਾਂ ਇੱਕ ਚੀਜ਼ ਜਿਹੜੀ ਰਾਈਟ ਨਾਓ ਦੇਖਣ ਵਾਲੀ ਗੱਲ ਹੈਗੀ ਹਰਜੋਤ ਸਿੰਘ ਜੀ ਵੀ ਰਾਸ਼ਟਰਪਤੀ ਟਰੰਪ ਜਦੋਂ ਤਾਂ ਇਲੈਕਸ਼ਨ ਸੀਗੀਆਂ ਕਾਰਵਾਂ ਦੇ ਉੱਤੇ ਰੋਜ਼ਾਨਾ ਕੋਈ ਨਾ ਕੋਈ ਟਵੀਟ ਕਰਦੇ ਸੀ। ਜਦੋਂ ਦੀਆਂ ਇਲੈਕਸ਼ਨ ਸਮਾਪਤ ਹੋਈਆਂ 6 ਤਰੀਕ ਤੋਂ ਬਾਅਦ ਕਹਿੰਦੇ ਉਹਨਾਂ ਨੇ ਇਸ ਕਾਰਵਾਂ ਦੇ ਉੱਤੇ ਇੱਕ ਵੀ ਟਵੀਟ ਜਿਹੜਾ ਉਹ ਨਹੀਂ ਕੀਤਾ ਹੁਣ, ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੀਆਂ ਵੋਟਾਂ ਮਿਲਣੀਆਂ ਸੀਗੀਆਂ ਉਹ ਮਿਲ ਚੁੱਕੀਆਂ ਹੋਈਆਂ ਨੇ। ਪਰ ਉੱਧਰ ਉਹਨਾਂ ਨੇ ਅੱਜ ਜਿਹੜੀ ਆ ਕਲੂਜਨ ਨੂੰ ਲੈ ਕੇ ਜਿਹੜੀ ਫਿਰ ਮਿਊਲਰ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਉਸ ਨੂੰ ਲੈ ਕੇ ਜਿਹੜਾ ਜ਼ਰੂਰ ਟਵੀਟਾਂ ਜਿਹੜੀਆਂ ਕੀਤੀਆਂ ਆ। ਉਹ ਕਹਿੰਦੇ ਆ ਵੀ ਇਹ ਟੋਟਲੀ ਇੱਕ ਹਿਸਾਬ ਦੇ ਨਾਲ ਜਿਹੜਾ ਗਲਤ ਕੰਮ ਜਿਹੜਾ ਉਹ ਚੱਲ ਰਿਹਾ ਆ। ਕੀ ਇਸ ਦੇ ਵਿੱਚ ਹੋ ਰਿਹਾ ਆ ਇਹ ਇੱਦਾਂ ਲੱਗਦਾ ਵੀ ਕੋਈ ਹੜਫੜਾਹਟ ਦੇ ਵਿੱਚ ਜਿਹੜਾ ਲੋਕ ਬਹੁਤ ਜ਼ਿਆਦਾ ਜਿਹੜਾ ਬੋਲ ਰਹੇ ਆ ਵੀ ਤੁਹਾਡੇ ਕੋਲ ਇਹ ਤੋਂ ਵਧੀਆ ਮੌਕਾ ਹੋਰ ਕਿਹੜਾ ਹੋ ਸਕਦਾ ਵੀ FBI ਨੂੰ ਜਿਹੜੀ ਇਨਵੈਸਟੀਗੇਸ਼ਨ ਹੋ ਲੈਣ ਦਿਓ। ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਕਿਸੇ ਤਰੀਕੇ ਦੀ ਕੋਈ ਕਲੂਜਨ ਨਹੀਂ ਹੈਗੀ ਤਾਂ ਉਹ ਜਾਂਚ ਦੇ ਵਿੱਚ ਫਿਰ ਉਹ ਆ ਜੂਗੀ। ਫਿਰ ਡਰਦੇ ਕਿਸ ਚੀਜ਼ ਉੱਤੇ ਹੈਗੇ ਆ, ਕਿਉਂ ਇੰਨਾ ਬਾਰ-ਬਾਰ ਜਿਹੜਾ ਇਸ ਨੂੰ ਲੈ ਕੇ ਰੌਲਾ ਪਾਈ ਰੱਖਦੇ ਆ ਵੀ ਕਲੀਅਰ ਹੋ ਲੈਣ ਦਿਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਹੋ ਜਾਵੇ ਤੇ ਫਿਰ ਪਤਾ ਲੱਗ ਜੂਗਾ।
ਵੀ ਜਿਹੜਾ ਕੌਣ ਸੱਚ ਸੀਗਾ ਕੌਣ ਹੈ, ਅਤੇ ਨਾਲੇ ਫਿਰ ਤੁਸੀਂ ਠੋਕ ਕੇ ਬਾਅਦ ਦੇ ਵਿੱਚ ਅਗਲੀਆਂ ਇਲੈਕਸ਼ਨ ਦੇ ਵਿੱਚ ਤੁਸੀਂ ਕਹੋ ਵੀ ਇਹ ਦੇਖੋ ਇਹਨਾਂ ਨੇ ਟੋਟਲੀ ਮੇਰੇ ਖਿਲਾਫ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਤਰੀਕੇ ਦੀ ਕਲੂਜਨ ਸੀਗੀ ਨਹੀਂ ਅਤੇ ਇਹ ਟੋਟਲੀ ਬਦਨਾਮ ਕਰਦੇ ਆ। ਅਤੇ ਜੇ ਕੋਈ ਹੈਗੀ ਆ ਗੱਲ ਇੱਦਾਂ ਦੀ ਤਾਂ ਫਿਰ ਇੱਦਾਂ ਕਰਕੇ ਲੱਗ ਰਿਹਾ ਵੀ ਇਸ ਤਰੀਕੇ ਦੇ ਨਾਲ ਉਹ ਟਰਾਈ ਕਰ ਰਹੇ ਆ ਵੀ ਇਹ ਚੀਜ਼ਾਂ ਜਿਹੜੀਆਂ ਉਹ ਨਾ ਹੋਣ। ਹੁਣ ਰੀਸੈਂਟਲੀ ਇੱਕ ਬਾਈ ਪਾਰਟੀਜਨ ਜਿਹੜਾ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਵੀ ਜਿਹੜੇ ਮਿਊਲਰ ਇਨਵੈਸਟੀਗੇਸ਼ਨ ਆ ਉਸ ਨੂੰ ਜਿਹੜਾ ਉਹ ਨਾ ਰੋਕਿਆ ਜਾਵੇ। ਰੀਸੈਂਟਲੀ ਇੱਕ ਓਪੈਡ ਆਰਟੀਕਲ ਮਿਚ ਮਕੌਨਲ ਜਿਨ੍ਹਾਂ ਨੂੰ ਮੁੜ ਕੇ ਦੁਬਾਰਾ ਸੈਨੇਟ ਦਾ ਜਿਹੜਾ ਮੈਜੋਰਟੀ ਲੀਡਰ ਚੁਣਿਆ ਗਿਆ ਆ, ਉਹਨਾਂ ਨੇ ਅਖਬਾਰ ਦੇ ਵਿੱਚ ਛਾਪਿਆ ਵੀ ਬਾਈ ਪਾਰਟੀਜ਼ਨ ਪੋਲੀਟਿਕਸ ਜਿਹੜੀ ਹੋਣੀ ਚਾਹੀਦੀ ਆ। ਉੱਧਰ ਮਿਊਲਰ ਇਨਵੈਸਟੀਗੇਸ਼ਨ ਦੇ ਉੱਤੇ ਕਿਸੇ ਤਰੀਕੇ ਦੀ ਉਹਨੂੰ ਭੰਗ ਨਾ ਕੀਤਾ ਜਾ ਸਕੇ, ਉਹ ਬਿੱਲ ਆਇਆ ਅਤੇ ਮਿਚ ਮਕੌਨਲ ਨੇ ਉਸ ਬਿੱਲ ਨੂੰ ਜਿਹੜਾ ਆ ਸਿਰਿਓਂ ਖਾਰਜ ਕਰ ਦਿੱਤਾ। ਉਹਨਾਂ ਨੇ ਸੈਨੇਟ ਦੇ ਵਿੱਚ ਪੇਸ਼ ਕਰਨ ਤੋਂ ਇਨਕਾਰ ਕਰ ਦਿੱਤਾ। ਸੋ ਹੁਣ ਬਾਈ ਪਾਰਟੀਜ਼ਨ ਦਾ ਇੱਕ ਪਾਸੇ ਜਿਹੜਾ ਰਚਾਉਂਦੇ ਨੇ ਵੀ ਇੱਦਾਂ ਹੋਣਾ ਚਾਹੀਦਾ, ਅਤੇ ਜਦੋਂ ਕੋਈ ਉੱਦਾਂ ਦੀ ਗੱਲ ਆਉਂਦੀ ਆ ਅਤੇ ਉਹ ਤੋਂ ਫਿਰ ਮੁਨਕਰ ਹੋ ਰਹੇ ਨੇ। ਸੋ ਇਹ ਜਿਹੜੀ ਸਿਆਸਤ ਆ ਬੜੀ ਗੰਦੀ ਆ, ਕਿਹਨੂੰ ਕੀ ਚੀਜ਼ ਸੁਣਾਉਣੀ ਆ ਅਤੇ ਕਿਹਨੂੰ ਕੀ ਚੀਜ਼ ਦਿਖਾਉਣਾ ਆ, ਉਸ ਵੋਟਰ ਨੂੰ ਉਹੀ ਚੀਜ਼ ਜਿਹੜੀ ਦਿਖਾ ਕੇ ਉਸ ਬੰਦੇ ਦੀ ਜਿਹੜੀ ਵੋਟ ਆ ਉਹ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸਿਆਸਤ ਹਰਜੋਤ ਸਿੰਘ ਜੀ, ਜਿਉਂ-ਜਿਉਂ ਤੁਸੀਂ ਜ਼ਿਆਦਾ ਇੱਥੇ ਵੀ ਇਨਵੋਲਵ ਹੁੰਦੇ ਆ ਤਾਂ ਪਤਾ ਲੱਗਦਾ ਆ ਵੀ ਸਿਆਸਤਦਾਨ ਹਰ ਥਾਂ ਦੇ ਇੱਕੋ ਜਿਹੇ ਹੁੰਦੇ ਆ ਵੀ ਲੋਕਾਂ ਦਾ ਕਿੱਦਾਂ ਫਾਇਦਾ ਚੱਕਣਾ ਆ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ। UK ਤੋਂ ਆ ਰਹੀ ਆ। UK ਦੇ ਵਿੱਚ ਵੈਸਟ ਮਿਡਲੈਂਡਸ ਦੇ ਵਿੱਚ ਉੱਥੇ ਇੱਕ ਗੁਰਦੁਆਰਾ ਜਿਹੜਾ ਆ, ਉੱਥੇ ਵੈਸਟ ਮਿਡਲੈਂਡਸ ਦੀ ਪੁਲਿਸ ਦੀਵਾਲੀ ਵਾਲੇ ਦਿਨ ਕਹਿੰਦੇ ਗੁਰਦੁਆਰੇ 'ਚ ਉਹਨਾਂ ਨੇ ਆਪਣਾ ਸਟਾਲ ਲਾਇਆ ਹੋਇਆ ਸੀ ਰਿਕਰੂਟਮੈਂਟ ਦੇ ਲਈ ਵੀ ਪੁਲਿਸ ਆਫੀਸਰਸ ਦੇ ਪੁਲਿਸ ਫੋਰਸ ਦੇ ਲਈ ਜੁਆਇਨ ਕਰੋ। ਜਦੋਂ UK ਦੀ ਜਿਹੜੀ ਸਿੱਖ ਯੂਥ ਆ ਉਹਨਾਂ ਨੇ ਉਹਨਾਂ ਨੂੰ ਜਾ ਕੇ ਕਿਹਾ ਵੀ ਤੁਸੀਂ ਗੁਰੂ ਘਰ ਦੇ ਵਿੱਚ ਮੱਥਾ ਟੇਕ ਸਕਦੇ ਹੋ, ਲੰਗਰ ਛਕ ਸਕਦੇ ਹੋ, ਪਰ ਤੁਸੀਂ ਇੱਥੇ ਰਿਕਰੂਟਮੈਂਟ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਇੰਡੀਅਨ ਗਵਰਨਮੈਂਟ ਦੇ ਨਾਲ ਕੋਲੈਬੋਰੇਸ਼ਨ ਕਰ ਰਹੇ ਹੋ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਕੁਝ ਕੁ ਹਫ਼ਤੇ ਪਹਿਲਾਂ ਜਿਹੜੇ ਆ ਸਿੱਖਾਂ ਦੇ ਕਈ ਘਰਾਂ ਦੇ ਉੱਤੇ ਵੈਸਟ ਮਿਡਲੈਂਡਸ ਦੀ ਜਿਹੜੀ UK ਦੀ ਪੁਲਿਸ ਆ ਉਹਨਾਂ ਨੇ ਛਾਪੇ ਮਾਰੇ ਸੀ, ਅਤੇ ਜਿਹੜੇ ਸਿੱਖ ਯੂਥ ਆ ਉੱਥੇ ਦੀ ਉਹਨਾਂ ਨੂੰ ਸ਼ੱਕ ਆ ਵੀ ਇਹ ਜਿਹੜੀ ਇੰਡੀਅਨ ਗਵਰਨਮੈਂਟ ਨਾਲ ਰਲ ਕੇ ਸਿੱਖਾਂ ਦੇ ਜਿਹੜੇ ਐਕਟਿਵਿਸਟ ਆ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਛਾਪੇ ਮਾਰੇ ਗਏ ਸੀ, ਜਦੋਂ ਇੱਕ ਵੀ ਸਿੱਖ ਨੂੰ ਉੱਥੋਂ ਅਰੈਸਟ ਨਹੀਂ ਕੀਤਾ ਗਿਆ ਸੀ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਗਲਤ ਇਨਫੋਰਮੇਸ਼ਨ ਹੈ ਹੀ ਨਹੀਂ ਸੀ। ਹੁਣ ਉਹ ਕਹਿੰਦੇ ਆ ਵੀ ਜਿਹੜੇ ਪੁਲਿਸ ਵਾਲੇ ਆ ਉਹ ਆਪਣੀ ਕਮਿਊਨਿਟੀ 'ਚੋਂ ਜਿਹੜੇ ਜਿੱਦਾਂ ਆਪਾਂ ਪੰਜਾਬੀ 'ਚ ਟਾਊਟ ਕਹਿ ਦਿੰਦੇ ਉੱਦਾਂ ਦੇ ਬੰਦਿਆਂ ਨੂੰ ਹਾਇਰ ਕਰਕੇ ਜਿਹੜੀ ਆ ਕਮਿਊਨਿਟੀ ਦੇ ਉੱਤੇ ਆਪਣੀ ਸਿੱਖ ਕਮਿਊਨਿਟੀ 'ਤੇ ਅੱਖ ਰੱਖਣੀ ਚਾਹੁੰਦੇ ਆ, ਅਤੇ ਅਸੀਂ ਜਿਹੜੀ ਆ ਪੂਰੇ ਗੁਰਦੁਆਰਿਆਂ 'ਚੋਂ ਜਿਹੜੀ ਆ ਕਿਸੇ ਤਰ੍ਹਾਂ ਦੀ ਵੀ ਜਿਹੜੀ ਪੁਲਿਸ ਆ ਉਹਨੂੰ ਬੈਨ ਕਰਨ ਜਾ ਰਹੇ ਆ। ਹਾਂ, ਗੁਰੂ ਘਰ 'ਚ ਐਜ਼ ਏ ਮੈਂਬਰ ਆ ਸਕਦੇ ਆ, ਮੱਥਾ ਟੇਕ ਸਕਦੇ, ਲੰਗਰ ਛਕ ਸਕਦੇ ਆ, ਪਰ ਕਿਸੇ ਤਰ੍ਹਾਂ ਦੀ ਰਿਕਰੂਟਮੈਂਟ ਜਾਂ ਉੱਥੇ ਖੜ੍ਹ ਨਹੀਂ ਸਕਦੇ। ਸੋ ਇਸ ਨੂੰ ਦੇਖ ਕੇ ਇਹ ਜਿਹੜੀ ਗੱਲਬਾਤ ਹੋਈ ਆ ਇਹਦਾ ਜਿਹੜੀ ਆ UK ਦੇ ਵਿੱਚ ਬਹੁਤ ਸਾਰੇ ਸਿੱਖਾਂ ਵੱਲੋਂ ਇਹਦੀ ਸ਼ਲਾਘਾ ਕੀਤੀ ਗਈ ਆ ਵੀ ਹਾਂ ਬਿਲਕੁਲ ਸਾਨੂੰ ਸਿੱਖਾਂ ਨੂੰ ਐਕਟਿਵ ਹੋਣਾ ਚਾਹੀਦਾ ਆ ਵੀ ਕਿਸ ਤਰ੍ਹਾਂ ਜਿਹੜੀ ਉੱਥੇ ਦੇ ਬੋਰਨ ਉੱਥੇ ਦੇ UK ਦੇ ਸਿਟੀਜ਼ਨ ਉਹਨਾਂ ਦੀ ਜਿਹੜੀ ਆ ਇਨਫੋਰਮੇਸ਼ਨ ਉੱਥੇ ਦੀ ਪੁਲਿਸ ਇੰਡੀਅਨ ਗਵਰਨਮੈਂਟ ਨੂੰ ਦੇ ਰਹੀ ਆ। ਸੋ ਇਹ ਸਾਨੂੰ ਕੁਛ ਨਾ ਕੁਛ ਇਹ ਦੇਖਦੇ ਹੋਏ USA ਦੇ ਵਿੱਚ ਵੀ ਕਰਨਾ ਚਾਹੀਦਾ। ਇੱਥੇ ਵੀ ਇਹ ਜਿਹੜੀ ਬਹੁਤ ਬਿਮਾਰੀ ਫੈਲੀ ਹੋਈ ਆ, ਆਪਣੇ ਹੀ ਸਿੱਖਾਂ ਦੇ ਵਿੱਚੋਂ ਗੁਰੂ ਘਰਾਂ 'ਚੋਂ ਹੋਰ ਜਿਹੜੇ ਆ ਉਹ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ ਇੰਡੀਅਨ ਗਵਰਨਮੈਂਟ ਨੂੰ। ਪਿੱਛੇ ਜਿਹੇ ਤਾਂ ਇੱਕ ਇੱਥੇ ਦਾ ਪੁਲਿਸ ਚੀਫ ਫਰੀਮੌਂਟ ਦਾ ਜਿਹੜਾ ਰਿਟਾਇਰ ਹੋਇਆ ਸੀ ਉਹ ਕੌਂਸਲ ਲਈ ਖੜਾ ਸੀ, ਅਤੇ ਉਹ ਕਾਫੀ ਉਹਦੀ ਪ੍ਰੋਬਲਮ ਚੱਲ ਰਹੀ ਸੀ ਸਿੱਖ ਕਮਿਊਨਿਟੀ ਦੇ ਨਾਲ, ਅਤੇ ਫਿਰ ਵੀ ਕਈ ਉਹਨੂੰ ਸਪੋਰਟ ਕਰੀ ਜਾਂਦੇ ਸੀ, ਅਤੇ ਗੁਰਦੁਆਰੇ ਆ ਕੇ ਉਹਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਫਰੀਮੌਂਟ 'ਚ। ਸੋ ਉਹਨਾਂ ਨੂੰ ਕੁਛ ਨਾ ਕੁਛ ਇਹ ਤੋਂ ਲਰਨ ਕਰਨ ਦੀ ਜ਼ਰੂਰਤ ਹੈਗੀ ਆ। ਜਰਮਨ ਤੋਂ ਸਿੱਖਣ ਦੀ ਜ਼ਰੂਰਤ ਆ। ਜਰਮਨ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਆ ਜਿਹੜੇ ਇੰਡੀਅਨ ਗਵਰਨਮੈਂਟ ਲਈ ਕੰਮ ਕਰਦੇ ਸੀ, ਉਹਨਾਂ ਦੇ ਸਰੂਪ ਵੀ ਸਿੱਖਾਂ ਵਾਲੇ ਸੀ, ਅੰਮ੍ਰਿਤਧਾਰੀ ਸੀ, ਅਤੇ ਗੁਰੂ ਘਰਾਂ ਦੇ ਵਿੱਚੋਂ ਲੜਾਈਆਂ ਪਵਾਉਣੀਆਂ ਅਤੇ ਗੁਰੂ ਘਰਾਂ 'ਚੋਂ ਇਨਫੋਰਮੇਸ਼ਨ ਦੇਣੀ ਜਿਹੜੀ ਇੰਡੀਅਨ ਗਵਰਨਮੈਂਟ ਨੂੰ, ਉਹਦੇ ਕੇਸ ਦੇ ਵਿੱਚ ਉਹ ਜਰਮਨ ਦੀ ਪੁਲਿਸ ਨੇ ਅਰੈਸਟ ਕੀਤੇ ਸੀ ਅਤੇ ਉਹਨਾਂ ਨੂੰ ਉੱਥੋਂ ਡਿਪੋਰਟ ਵੀ ਕੀਤਾ ਗਿਆ ਸੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਇਸ ਟਾਈਮ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜਾ ਸਟਾਫਿੰਗ ਦਾ ਟਰਮੋਇਲ ਆ ਉਹ ਰੁਕਣ ਦਾ ਜਿਹੜਾ ਨਾਮ ਨਹੀਂ ਲੈ ਰਿਹਾ। ਰੀਸੈਂਟਲੀ ਉਹਨਾਂ ਨੇ ਜਿਹੜਾ ਦੱਸਿਆ ਵੀ ਕਿਸ ਤਰੀਕੇ ਨਾਲ ਰਾਸ਼ਟਰਪਤੀ ਟਰੰਪ ਇੱਕ ਤਾਂ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਬੌਸ ਆ ਕ੍ਰਿਸਟੀਜਨ ਨੈਲਸਨ ਜਿਹੜੀ ਆ ਉਸ ਨੂੰ ਫਾਇਰ ਕਰਨ ਜਾ ਰਹੇ ਆ, ਅਤੇ ਜਿਹੜੇ ਚੀਫ ਆਫ ਸਟਾਫ ਜਿਹੜੇ ਹੈਗੇ ਨੇ ਜਨਰਲ ਕੈਲੀ ਉਹਨਾਂ ਨੂੰ ਜਿਹੜਾ ਆ ਉਹ ਰਿਪਲੇਸ ਜਿਹੜਾ ਕਰਨ ਜਾ ਰਹੇ ਆ। ਉੱਧਰ ਇੱਕ ਹੋਰ ਜਿਹੜੀ ਇਸ ਟਾਈਮ ਖਬਰ ਆਈ ਹੈ, ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੀਰਾ ਰਿਕਾਰਡੈਲ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਅਹੁਦੇ ਤੋਂ ਜਿਹੜਾ ਆ ਉਹ ਹੁਣ ਕੱਢਿਆ ਜਾ ਰਿਹਾ ਆ। ਕਹਿੰਦੇ ਉਹਨਾਂ ਦੀ ਜਿਹੜੀ ਫਲੋਟਸ ਦੇ ਨਾਲ ਜਿਹੜੀ ਫਸਟ ਲੇਡੀ ਆ
ਉਹਨਾਂ ਦੇ ਨਾਲ ਕਾਫੀ ਜਿਹੜੀ ਆ ਮਨਮੁਟਾਵ ਮਤਭੇਦ ਜਿਹੜੇ ਉਹ ਥੋੜ੍ਹੇ ਵੱਧ ਗਏ ਅਤੇ ਉਹ ਹੁਣ ਜਿਹੜੀ ਉਹਨਾਂ ਦੀ ਪੱਕੀ ਜਿਹੜੀ ਆ ਛੁੱਟੀ ਕੀਤੀ ਜਾ ਰਹੀ ਆ। ਫਸਟ ਲੇਡੀ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇੱਕ ਸਟੇਟਮੈਂਟ ਵੀ ਜਿਹੜੀ ਇਸ ਦੇ ਪ੍ਰਤੀ ਜਾਰੀ ਕੀਤੀ ਗਈ। ਉਹਨਾਂ ਨੇ ਕਿਹਾ ਵੀ ਇਹ ਔਰਤ ਇਸ ਕੰਮ ਕਰਨ ਦੇ ਜਿਹੜੇ ਆ ਉਹ ਕਾਬਲ ਨਹੀਂ ਹੈਗੀ ਅਤੇ ਇਸ ਨੂੰ ਇਸ ਅਹੁਦੇ 'ਤੇ ਨਹੀਂ ਰਹਿਣਾ ਚਾਹੀਦਾ। ਅਤੇ ਹੁਣ ਉਹਨਾਂ ਦੇ ਘਰ ਵਾਲੇ ਨੇ ਤਾਂ ਗੱਲ ਜਿਹੜੀ ਆ ਉਹਦੀ ਮੰਨਣੀ ਹੋਈ ਸੀਗੀ। ਤਾਂ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਉਹਨਾਂ ਨੂੰ ਹੁਣ ਜਿਹੜੇ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੀਰਾ ਜਿਹੜੀ ਆ ਉਹਨੂੰ ਉੱਥੋਂ ਜਿਹੜਾ ਕੱਢ ਰਹੇ ਨੇ। ਅਤੇ ਜੌਨ ਬੋਲਟਨ ਸਭ ਨੂੰ ਪਤਾ ਆ ਵੀ ਅਜਿਹੇ ਵਿਵਾਦਗ੍ਰਸਤ ਜਿਹੜੇ ਉਹ ਬੰਦੇ ਹੈਗੇ ਆ ਉਹਨਾਂ ਦੇ ਕਲੋਜ਼ ਹੀ ਸੀਗੀ ਦੱਸੀ ਜਾਂਦੀ ਆ, ਪਰ ਸਮਹਾਓ ਕੁਛ ਨਾ ਕੁਛ ਇਨ ਬਿਟਵੀਨ ਜਿਹੜਾ ਉਹ ਹੋਇਆ ਆ ਅਤੇ ਉਸ ਪ੍ਰੋਬਲਮ ਦੇ ਚੱਲਦਿਆਂ ਇਹ ਇਹਨਾਂ ਨੂੰ ਹੁਣ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਆ। ਉੱਧਰ ਜਿਹੜੇ ਨੈਸ਼ਨਲ ਸਿਕਿਉਰਿਟੀ ਮਾਫੀ ਚਾਹੁੰਦਾ ਇੰਟੀਰੀਅਰ ਦੇ ਜਿਹੜੇ ਸੈਕਟਰੀ ਰਾਇਨ ਜ਼ਿੰਕੇ ਆ ਅਤੇ ਹੋਰ ਕਈ ਜਾਣੇ ਜਿਹੜੇ ਅੱਜ ਥਾਊਜ਼ੈਂਡ ਓਕਸ ਵਾਲੇ ਪਾਸੇ ਜਾ ਰਹੇ ਆ, ਜਿੱਥੇ ਬੀਤੇ ਦਿਨੀ ਜਿਹੜੀ ਇੱਕ ਮਾਸ ਸ਼ੂਟਿੰਗ ਹੋਈ ਸੀ ਜਿਸ ਦੇ ਵਿੱਚ ਇੱਕ ਡਿਪਟੀ ਸ਼ੈਰਿਫ ਆ ਉਹਨਾਂ ਦੀ ਉੱਥੇ ਮੌਤ ਹੋਈ ਸੀ। ਉਹਨਾਂ ਨੂੰ ਸ਼ਰਧਾਂਜਲੀਆਂ ਦੇ ਵਜੋਂ ਜਿਹੜਾ ਉੱਥੇ ਘੱਲਿਆ ਜਾ ਰਿਹਾ ਆ। ਅਤੇ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੈਗੀ ਆ ਵੀ ਯੂਨਾਈਟਿਡ ਨੇਸ਼ਨਸ ਨੂੰ ਅੰਬੈਸਡਰ ਰਹੀ ਨਿੱਕੀ ਹੇਲੀ, ਉਹਨਾਂ ਦਾ ਨਾਮ ਕਿਤੇ ਫਲੋਟ ਹੋ ਰਿਹਾ ਆ ਵੀ ਜਿਹੜੀ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਵਜੋਂ ਸ਼ਾਇਦ ਉਹਨਾਂ ਨੂੰ ਵੀ ਜਿਹੜਾ ਆ ਉੱਥੇ ਲਾਇਆ ਜਾ ਸਕਦਾ ਆ। ਅਤੇ ਕਿਉਂਕਿ ਕਾਫੀ ਕਰੀਬੀ ਜਿਹੜੇ ਆ ਉਹ ਦੱਸੇ ਜਾਂਦੇ ਨੇ ਜਿਹੜੇ ਉਹ ਡੋਨਲਡ ਟਰੰਪ ਦੇ। ਜੀ ਸੋ ਬਿਲਕੁਲ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ ਆ ਅਤੇ ਉਹ ਤੋਂ ਜਾਣ ਤੋਂ ਪਹਿਲਾਂ ਜਿਹੜੀ ਆਪਾਂ ਖਬਰ ਇੱਕ ਹੋਰ ਸਾਂਝੀ ਕਰ ਲਈਏ। ਕਹਿੰਦੇ ਪਈ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਅਤੇ ਰਸ਼ੀਆ ਦੇ ਪੂਟਨ ਅਤੇ ਜੌਨ ਬੋਲਟਨ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਹੈਗੇ ਆ, ਇਹਨਾਂ ਨੇ ਇਨਫੋਰਮਲ ਇਹਨਾਂ ਦੀ ਗੱਲਬਾਤ ਜਿਹੜੀ ਹੋਈ ਹੈਗੀ ਆ। ਏਸ਼ੀਅਨ ਸਮਿਟ ਚੱਲ ਰਹੀ ਆ, ਉੱਥੇ ਇਹ ਸਾਰੇ ਪਹੁੰਚੇ ਹੋਏ ਸੀ। ਸੋ ਹਜੇ ਤੱਕ ਜਿਹੜੀ ਕੋਈ ਗੱਲਬਾਤ ਹੋਈ ਆ ਇਹਦੀ ਜਿਹੜੀ ਡਿਟੇਲ ਬਾਹਰ ਨਹੀਂ ਆਈ, ਪਰ ਤਿੰਨਾਂ ਜਣਿਆਂ ਦੀ ਕਹਿੰਦੇ ਗੱਲਬਾਤ ਇਹ ਹੋਈ ਹੈਗੀ ਆ। ਅਤੇ ਮਾਈਕ ਪੈਂਸ ਜਿਹੜੇ ਆ ਉਹ ਕਾਫੀ ਅਪਸੈਟ ਨਜ਼ਰ ਆ ਰਹੇ ਆ, ਖਾਸ ਕਰਕੇ ਜਿਹੜਾ ਰੋਹਿੰਗਿਆ ਦਾ ਜਿਹੜਾ ਕਤਲੇਆਮ ਲੋਕਾਂ ਦਾ ਹੋਇਆ ਅਤੇ ਜਿਹਦੇ ਵਿੱਚ 7 ਲੱਖ ਲੋਕਾਂ ਨੂੰ ਉਸ ਮੁਲਕ ਵਿੱਚੋਂ ਕੱਢਿਆ ਗਿਆ ਅਤੇ ਹੁਣ ਉਹ ਅੱਜ ਕੱਲ੍ਹ ਵਿਚਾਰੇ ਬੰਗਲਾਦੇਸ਼ ਦੇ ਵਿੱਚ ਰਹਿ ਰਹੇ ਹੈਗੇ ਆ। ਸੋ ਇਸੇ ਤਰ੍ਹਾਂ ਜਿਹੜੀ ਮਿਆਂਮਾਰ ਦੀ ਲੀਡਰ ਹੈਗੀ ਆ ਔਂਗ ਸੈਨ ਸੂ ਕੀ, ਉਹਦੀ ਜਿਹੜੀ ਆ ਨਿੰਦਿਆ ਬਹੁਤ ਕੀਤੀ ਜਾ ਰਹੀ ਆ। ਪਰ ਚਲੋ ਸ਼ੁਕਰ ਆ ਕੀਤੀ ਤਾਂ ਹੈ, ਪਰ ਇੰਨੇ ਲੰਮੇ ਸਮੇਂ ਤੋਂ ਬਾਅਦ ਕਿਤੇ ਉਸ ਟਾਈਮ ਦੇ ਉੱਤੇ USA ਨੇ ਜਾਂ UK ਨੇ ਜਾਂ ਫਰਾਂਸ ਨੇ ਸਟੈਂਡ ਲਿਆ ਹੁੰਦਾ ਅਤੇ ਉਹ ਵਿਚਾਰੇ ਜਿਹੜੇ ਮੁਸਲਮਾਨ ਆ ਉਹਨਾਂ ਦਾ ਕਤਲੇਆਮ ਜਿਹੜਾ ਆ ਘਟਾਇਆ ਜਾ ਸਕਦਾ ਸੀ। ਜੀ ਅਤੇ ਇੱਥੇ ਜਿਹੜਾ ਸਾਡਾ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM।